ਅਸਲ ਕੌਣ ਨਾ ਰਹੀ ਚੀਜ਼ਾਂ ਮੈਂ ਖੁਸ਼ਾਂ ਓਏ ਭਾਜੀ ਤੁਹਾਨੂੰ ਚੰਗਾ ਲੱਗੇ ਨਾ ਲੱਗੇ ਮੇਰੀ ਰੂਹ ਦੀ ਸਜ਼ਾ ਵਾ ਗਜ਼ਾ ਸੌਰੀ ਤੁਹਾਡੀ ਰੂਹ ਨੂੰ ਸਜ਼ਾ ਵਾ ਮੇਰੀ ਰੂਹ ਦੀ ਗਜ਼ਾ ਵਾ ਠੀਕ ਹੈ ਫੈਸਲ ਦਾ ਸੁਰ ਦਿਖਾਓ एक प्यार का नगमा है मौजों की रवानी है जिंदगी और कुछ भी नहीं तेरी मेरी कहानी है एक प्यार का नगमा है मौजों की रवानी है जिंदगी और कुछ भी नहीं तेरी मेरी कहानी है उधार है नदिया की मैं तेरा किनारा हूँ तू मेरा सहारा मैं तेरा सहारा हूँ परछाइयाँ रह जाती निशानी है जिंदगी और कुछ भी नहीं तेरी मेरी कहानी है एक प्यार का नगमा ला 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 क्या कहने सुजात साहब बहुत अच्छे गा बहुत और ਤੁਸੀਂ ਬਹੁਤ ਅੱਛੇ ਗੁਲੂਕਾਰਾ ਸੁਜਾਤ ਔਰ ਤੁਸੀਂ ਕਸਮਾਂ ਖਾਓ ਮੈਂ ਆਪੇ ਹੀ ਆਪਣੀ ਤਾਰੀਫ ਕਰ ਲੈਣੀ ਮੈਨੂੰ ਕੋਈ ਭਾਰ ਨਹੀਂ ਜੀ ਅਸੀਂ ਕਿਉਂ ਨਹੀਂ ਕਰ ਸਕਦੇ ਤਾਰੀਫ ਤੁਸੀਂ ਭਾਈ ਫੀਲ ਕਰ ਗਏ ਅੱਜ ਕਿਆ ਬਾਜਾ ਵਜਾਇਆ ਭਾਜੀ ਔਰ ਸਭ ਤੋਂ ਵੱਡੀ ਗੱਲ ਕਿ ਵਜਾਉਣ 'ਚ ਆਸਾਨੀ ਨਹੀਂ ਮੇਰਾ ਕੋਈ ਇਸ ਗੱਲੋਂ ਸ਼ੁਕਰ ਅੱਲਾਹ ਪਾਕ ਨਹੀਂ ਫਰੀ ਦੇ ਇਸ ਗੱਲੋਂ ਤੂੰ ਯਕੀਨ ਕਰ ਕੱਖ ਵੀ ਨਹੀਂ ਇਹ ਤੇਰੀ ਕੰਡ ਵੀ ਨਹੀਂ ਸੁਣਦੀ हाँ यकीन कर लेकिन मैं यार मैं असल च ना मैं बहुत सारे सिंगरां नूं शर्मिंदा नहीं करना चाहता गा के उन्होंने बेचारे ने 20 साल ला के अपने नाम बनाए मैं एवं कोई जगह कवां वो कहण भी यार असी गाने छड़ देना फायदा की सही गल मैं बहुत सारे सिंगरां दी इज्जत रखी है सही गल उस्ताद जी तारीफ अपनी जगह लेकिन मैं तुहाडे मूंह ते गल करांगा कि उस्ताद जी सानू दिली तौर ते मजा नहीं है यार यही तो गल हुंदी है पागला मैं भी तेरी रियाज करदा ही नहीं सही है समझ रहे मैं भी रियाज करी जमा तुहानू माला आ जावे फिटे मूंह नहीं तुहाडा हां सही गल इसे लिए मैं सुबह 8 बजे उठदा 8 तो 10 जो मर्जी हो जाए दुनिया इधर हो जाए मैं इनू ऑफ रखना हुंदा 8 तो 10 उस तो बाद शाम नू 6 तो 8 पैण भावें मींह आवे नेरी आवे काम होवे मैं मैनू पता मैं गाउणा वा मैं इनू वैसे ही लुको देना ਤੁਹਾਡੇ ਗਲੇ 'ਚ ਵੈਸੇ ਵੀ ਕੋਈ ਖਰਾਸ਼ ਬੋਲਦੀ ਹੈ ਉਸਤਾਦ ਜੀ ਖਰਾਸ਼ हाँ इस ਲਈ भाजन मेहनत की कमी है मेहनत की बड़ी गल एवं नहीं मतलब कि ना ही नहीं हैगा सही गल हाँ जी लो जी नाज़रीन गल करांगे अज असीं अपनी मुल्क दी ट्रैफिक ते कि साडे ट्रैफिक च की आइटमां हुंदियां ने तुसीं साडे नाल रहना मिलदे एक शॉर्ट ब्रेक तो बाद जाट है ब्रेक आई है वेलकम बैक नाज़रीन तेनू भी तकलीफ यार विच प्रोग्राम अच्छा ना हो ठीक है वेलकम बैक नाज़रीन प्रोग्राम में दोबारा खुश आमदीद जान नाज़रीन मेरे साथ दानिश फैसल और अब्बास और फरीद ठीक है जी नाज़रीन ट्रैफिक जो तुसीं देखिया होएगा कि बहुत सारे साडे भरा ढेठे मतलब 92 आ रहे ने 92 आ रहे ने ते एक बंदा सही जा रहा है ते 92 आके ਉਹਦੇ ਚ मार के ते कोई एक्सप्रेशन की दे रहे ਹੁੰਦੇ ने ए मारदा ते आप 92 आ मार के ते बड़ी गल सियाणा बयाना तू बंदा ओए मैं सियाणा बयाना 92 तू आ रहा ते हुण जदों कहना 92 तुर ते हुण थल्ले ਨੂੰ ਮੂੰਹ ਆ ਉਹ ਮੈਂ ਇੱਧਰ ਮੇਰੀ ਗੱਲ ਸੁਣ 92 ਕੌਣ ਆ ਰਿਹਾ
ਓਏ ਅੱਛਾ ਜਾ ਯਾਰ 92 ਆ ਰਹੇ ਆ ਚਲੋ ਠੀਕ ਹੈ ਆਹੋ 92 ਡਾਰ ਹਾਂ। ਇਹ ਐਟਮਾਂ ਹੁੰਦੀਆਂ ਸਾਡੀਆਂ ਸਹੀ ਕਸਮ ਗੱਲ ਆ, ਸਹੀ ਤੋਬਾ ਦਾਨਿਸ਼ ਨੂੰ ਵੀ ਲਵਾਤਾ ਵਾਰਡਿੰਗ ਚ ਮੈਂ ਕਿੱਥੇ ਵਾਰਡਿੰਗ ਪੁਲਿਸ ਵਾਰਡਿੰਗ। ਹਾਂਜੀ ਵਾਰਡਿੰਗ ਹਾਂਜੀ ਇਹ ਜਿਹੜੇ ਚਲਾਨ ਕਰਦੇ ਆ ਵਾਰਡਨ ਹਾਂਜੀ ਵਾਰਡਨ ਹਾਂ ਉਹ ਚ ਲਵਾਤਾ ਭਾਈ ਇੱਕ ਬੰਦੇ ਦਾ 300 ਕਰੀ ਜਾਵੇ ਉਹ ਕਹਿੰਦਾ 250 ਦਾ ਚਲਾਨ ਕਹਿੰਦਾ ਪਜਾਮਾ ਦਾ ਉਹ ਕੁਲਫਾ ਖਾਣਾ ਮੈਂ ਆਹੋ 300 ਤਾਂ ਗਵਰਨਮੈਂਟ ਨੂੰ ਦੇਣਾ ਤੇ 50 ਜਿਹੜੇ ਆ ਉਹ ਸਾਹਮਣੇ ਰੇੜੀ ਤੇ ਅੱਗੇ ਖੜਾ ਮੈਂ ਪੌਣੇ ਘੰਟੇ ਤੋਂ ਅੱਛਾ ਕਈ ਬੰਦੇ ਐਸੇ ਨਾਜ਼ਰੀਨ ਮੈਂ ਤਾਂ ਦੇਖੇ ਵਿਚਾਰੇ ਦੀ ਮਜਬੂਰੀ ਵੀ ਆ ਕਿ 4 ਬੱਚੇ ਨੇ ਇੱਕ ਬੁੱਢੀ ਆ ਇੱਕ ਮੋਟਰਸਾਈਕਲ ਆ ਤੇ ਹੁਣ ਬੱਚਾ 15 ਸਾਲ ਦਾ ਅੱਗੇ ਭਾਇਆ ਵਾ ਤੇ ਉਹਦੀ ਧੌਣ ਵੀ ਇੱਥੇ ਆ ਡਰਾਈਵਰ ਤੋਂ ਵੀ ਉੱਤੇ ਤੇ ਜਾਂ ਤੇ ਇੰਜ ਚਲਾ ਰਹੇ ਨੇ ਤੇ ਜਾਂ ਉਹਨੂੰ ਮਿੰਟ ਕੁ ਬਾਅਦ ਕਹਿ ਰਹੇ ਨੇ ਸਿਰ ਇੱਥੇ ਰੱਖ ਸਿਰ ਇੱਥੇ ਰੱਖ ਤੇ ਉਹ ਵਿਚਾਰਾ ਪੂਰੇ ਰਸਤੇ ਇੰਜ ਬੈਠਾ ਆ ਰਿਹਾ ਕਿ ਆ ਪਾਪਾ ਨੂੰ ਨਜ਼ਰ ਆਉਂਦਾ ਰਵੇ ਤੇ ਮਾੜਾ ਜਿਹਾ ਇੰਜ ਹੁੰਦਾ ਤੇ ਨਾਲ ਹੀ ਸਿਰ ਇੱਧਰ ਕਰ ਫਿਰ ਵਿਚਾਰਾ ਇੰਜ ਸਹਿਮਿਆ ਬੈਠਾ ਹੁੰਦਾ 14 ਸਾਲ ਦਾ ਬੱਚਾ 13 ਸਾਲ ਦਾ ਬੱਚਾ ਕਸਮੇ ਮੋਟਰਸਾਈਕਲ ਦੇ ਅੱਗੇ ਬਾਈ ਪਿੱਛੇ ਬੈਠੇ ਨੇ ਇੱਥੇ ਹੁਣ ਮੈਨੂੰ ਲੱਗਦਾ ਭਾਈ ਫੈਸਲ ਆਪਣੇ ਅੱਬੂ ਦੀ ਕੋਈ ਗੱਲ ਸੁਣਾਉਣਗੇ ਅੱਬੂ ਦੀ ਗੱਲ ਸੁਣਾਵਾਂ ਉਸਤਾਦ ਜੀ ਅੱਬੂ ਨੂੰ ਕੋਈ ਰੋਕਦੇ ਹੀ ਨਹੀਂ ਸੀ ਹੁੰਦਾ ਕੋਈ ਹੈ ਹਾਂਜੀ ਨਹੀਂ ਸੀ ਰੋਕਦੇ ਤੁਸੀਂ ਕਿੰਨੇ ਭੈਣ ਭਰਾ ਤੁਸੀਂ ਅਸੀਂ 8 ਭੈਣ ਭਾਈ 8 ਹਾਂਜੀ ਸਹੀ ਗੱਲ ਹੈ ਬਾਈ ਸਹੀ ਗੱਲ ਸਹੀ ਉਤੋਂ ਮੈਨੂੰ ਅੱਜ ਤੱਕ ਜਿਹੜੀ ਚੀਜ਼ ਦਾ ਦੁੱਖ ਹੈਗਾ ਨਾ ਯਾਰ ਉਹ ਇਹ ਦੁੱਖ ਕਿ ਹੁਣ ਜਦੋਂ ਅੱਬੂ ਨੇ ਨੰਗਲਾਂ ਤੇ ਸੜਕਾਂ ਖਾਲੀ ਕਰਾ ਦੇਣੀਆਂ ਪ੍ਰੋਟੋਕੋਲ ਦੇਣਾ ਜਾ ਰਿਹਾ ਕਿਉਂ ਤੇਰੇ ਅੱਬੂ ਛਿੱਟਾ ਪਾਉਂਦੇ ਜਾਂਦੇ ਸੀ ਨਹੀਂ ਤਾਂ ਤੇਰੇ ਅੱਬੂ ਮਤਲਬ ਕੀ ਕਰਦੇ ਸੀ ਗੰਨੇ ਵਾਲੀ ਟਰਾਲੀ ਲਿਆਉਂਦੇ ਸੀ ਉਹ ਸਾਰੀ ਸੜਕ ਵਿਹਲੀ ਹੁੰਦੀ ਸੀ ਦੇਵਰੇ ਸੋ ਜਾਂਦੇ ਸੀ। ਯਾਰ ਫੈਸਲ ਖੁਦਾ ਦਾ ਵਾਸਤਾ ਹਰ ਜਗ੍ਹਾ ਅੱਬੂ ਨਾ ਪਾਇਆ ਕਰ ਯਾਰ ਤੂੰ ਅੱਜ ਮੈਂ ਆਪਣੇ- ਫਿਰ ਸਾਨੂੰ ਨਾਦਰੇ ਨਹੀਂ ਯਾਰ ਇਹਨੂੰ ਸਮਝਾਓ ਯਾਰ ਅੱਬੂ ਪਾਉਂਦਾ ਫਿਰ ਸਾਨੂੰ ਸਾਡੇ ਦਿਮਾਗ 'ਚ ਗੱਲ ਆ ਜਾਂਦੀ ਹੈ। ਅੱਬੂ ਮੇਰੇ ਵਰਗੇ ਅੱਬੂ ਗੱਲਾਂ ਤੋਂ- ਮੈਂ ਆਪਣੇ ਅੱਬੂ ਤੋਂ ਇਲਾਵਾ ਕੁਝ ਵੀ ਨਹੀਂ ਹੈ ਯਾਰ ਮੇਰੇ ਅੱਬੂ ਨਾ ਉਸਤਾਦ ਐਵਰੀਥਿੰਗ ਇਟਸ ਪੋਸੀਬਲ ਲੇਕਿਨ ਵਾਰਡਨ ਵਾਲਿਆਂ ਦੀ ਗੱਲ ਹੋਣ ਰਹੀ ਹੈ ਹੁਣ ਜਿਹੜਾ ਚਲਾਨ ਹੈਗਾ ਨਾ ਉਸਤਾਦ ਜੀ ਉਹ ਜੈਨੂਇਨ ਹੋਣਾ ਚਾਹੀਦਾ ਠੀਕ ਹੈ ਨਾ ਨਾਨ ਜੈਨੂਇਨ ਨਹੀਂ ਹੋਣਾ ਚਾਹੀਦਾ ਬਿਲਕੁਲ ਬੰਦੇ ਫੋਨ ਕਰਾ ਦਿੰਦੇ ਨੇ ਇਹ ਕਿਹੜੀ ਗੱਲ ਹੋਈ ਉਸਤਾਦ ਜੀ ਚਲੋ ਜੋ ਵੀ ਆ ਅਸੀਂ ਟ੍ਰੈਫਿਕ ਦੀ ਗੱਲ ਕਰ ਰਹੇ ਆ ਉਸਤਾਦ ਜੀ ਤੁਸੀਂ ਟ੍ਰੈਫਿਕ ਦੀ ਕਿੱਦਾਂ ਗੱਲ ਭਾਈ ਜ਼ਰੂਰਤ ਆ ਮੈਂ ਤੈਨੂੰ ਦੱਸਣ ਲੱਗਾ ਹਾਲੇ ਤਾਂ ਮੈਂ ਪ੍ਰੋਗਰਾਮ ਸ਼ੁਰੂ ਕੀਤਾ ਹਾਲੇ ਤਾਂ ਮੈਂ ਅਸਲ ਮੁੱਦੇ ਤੇ ਆਉਣਾ ਵਾ ਨਵੀਂ ਕੋਈ ਨਾ ਕੋਈ ਗੱਲ ਕੱਢੀ ਹੁੰਦੀ ਨਾ ਕੋਈ ਏਡਾ ਕੋਈ ਇਲਮ ਨਾ ਤਲੀਮ ਨਾ ਕੋਈ ਪਤਾ ਵੀ ਟ੍ਰੈਫਿਕ ਹੁੰਦੀ ਕੀ ਆ ਬੋਰਡ ਹੁਣ ਜੇ ਪੜ੍ਹਨੇ ਸ਼ੁਰੂ ਕੀਤੇ ਇਹਨਾਂ ਦੇ ਇਲਮ ਨਹੀਂ ਹੈ ਲੇਕਿਨ ਉਹਨਾਂ ਕੋਲ ਗੱਡੀਆਂ ਤੇ ਐ ਸਵੇਰੇ ਸਵੇਰੇ ਇੰਜ ਲੱਕੜ ਵਾਲੀਆਂ ਤੇ ਨਿਕਲਦੇ ਨਹੀਂ ਉਹ ਬੜਾ ਟ੍ਰੈਫਿਕ ਦਾ ਮਸਲਾ ਵਾ ਜਿਹੜੀਆਂ ਤੇ ਤੂੰ ਵੀ ਤਾਂ ਨਿਕਲਦਾ ਜਿਹੜੀਆਂ ਇੰਜ ਕਰਕੇ ਜਾਂਦੀ ਫਰੀਦ ਵੀ ਵਾਰਡਿੰਗ ਚ ਲੱਗ ਗਿਆ ਵਾਰਡਿੰਗ ਹਾਂਜੀ ਤੇ ਗਲਤ ਇਸ਼ਾਰਾ ਖਲਵਾਤਾ ਆਪਣੀਆਂ ਲੱਤਾਂ ਤੇ ਆ ਕੇ ਉੱਥੇ ਬੈਠਾ ਆਪ ਅੱਗੇ ਖਲੋ ਕੇ ਟ੍ਰੈਫਿਕ ਦੇ ਅੱਗੇ ਖਲੋ ਕੇ ਤੇ ਉਹ ਇਸ਼ਾਰਾ ਖਲਵਾਤਾ ਉਹ ਤੋਂ ਲੰਘੇ ਸਾਰੇ ਤੇ ਸੜਕ ਦੇ ਨਾਲ ਚਿੰਬੜਿਆ ਇਹਨੂੰ ਵੀ ਵਾਰਡਨ ਵਾਲਿਆਂ ਨੇ ਰੋਕਿਆ ਕਹਿੰਦਾ ਤੂੰ ਇਸ਼ਾਰਾ ਤੋੜਿਆ ਕਹਿੰਦਾ ਨਹੀਂ ਮੈਂ ਤੇ ਚੱਲਦਾ ਛੱਡ ਗਿਆ ਆਹਾ ਅਰੇ ਕੀ ਕਹਿੰਦੇ ਆਹਾ ਫੈਸਲ ਉਹ ਕੱਢਦੀ ਭਾਈ ਨਹੀਂ ਨਹੀਂ ਕੱਢਦੀ ਭਾਈ ਕੱਢਦੀ ਭਾਜੀ ਗੱਲ ਇਹ ਆ ਫੈਸਲ ਨੂੰ ਆਦਤ ਆ ਫੈਸਲ ਆਪਣਾ ਮਾਜ਼ੀ ਨਹੀਂ ਭੁੱਲਦਾ ਦੇਖੋ ਵਾਲਦ ਸਾਹਿਬ ਨੂੰ ਵੀ ਯਾਦ ਰੱਖਦਾ ਹਰ ਸ਼ੋਅ 'ਚ ਤੇ ਪੁਰਾਣੀਆਂ ਗੱਲਾਂ ਵੀ ਪੁਰਾਣੇ ਦੋਸਤਾਂ ਨੂੰ ਵੀ ਪੁਰਾਣੇ ਦੁਸ਼ਮਣਾਂ ਨੂੰ ਵੀ ਤੇ ਪੁਰਾਣੀਆਂ ਗੱਲਾਂ ਵੀ ਯਾਦ ਰੱਖਦਾ ਇਹ ਗੱਲਾਂ ਮਰਦੀਆਂ ਜਾਂਦੀਆਂ ਸਾਡੇ ਮਾਸ਼ਰੇ 'ਚੋਂ ਪੁਰਾਣੀਆਂ ਗੱਲਾਂ ਕਰੋ ਉਹਨਾਂ ਨੂੰ ਜ਼ਿੰਦਾ ਰੱਖੋ ਕਲਚਰ ਨੂੰ ਜ਼ਿੰਦਾ ਜਿੱਦਾਂ ਕਿ ਲਾਇਕ ਆ ਦੇਖੋ ਤੈਨੂੰ ਤੇ ਘਰ ਦੂਜੀ ਵਾਰੀ ਸਾਲਣ ਕੋਈ ਨਹੀਂ ਦਿੰਦਾ ਕੈਸਾ ਆ ਟੰਗੇ ਫਿਫਰੇ ਵਰਗਾ ਮੂੰਹ ਯਾਰ ਟ੍ਰੈਫਿਕ ਦੀ ਗੱਲ ਪਹਿਲੇ ਕਰ ਲੈਂਦੇ ਨਾ ਮੈਨੂੰ ਟ੍ਰੈਫਿਕ ਦੀ ਗੱਲ ਹੋ ਰਹੀ ਸੀ कि मैं ट्रैफिक की गल बात करना था यहाँ पे लेते हैं एक छोटा सा ब्रेक ब्रेक के बाद हम हमारे साथ रहिएगा जाना कहीं मत नहीं मिलते एक शॉर्ट ब्रेक के बाद हैप्पी हेयर ऑयल गिरे हुए लोगों को कौन देता है सहारा हैप्पी हेयर ऑयल हमारा हैप्पी हेयर शैम्पू यूज करें और बच्चों की फीस की फिक्र ना करें वेलकम बैक नाज़रीन प्रोग्राम में दोबारा खुश आमदीद तेनू की तकलीफ आ यार ਇਹ ਕਿਹੜੀ ਮਸ਼ਹੂਰੀ बेटा मैं हमेशा कुछ ना कुछ नवा करदा मैं नवा करना कोई ना कोई तेनू की तकलीफ है जो ਉਹ राजी ਬਸ ਸਹੀ ਜਦੋਂ ਮੀਆਂ ਬੀਵੀ ਰਾਜ਼ੀ ਚਲੋ ਕੋਈ ਗੱਲ ਕੀ ਕਰੇਗਾ ਅਸ਼ਫਾਕ ਉਹਦੀ ਸ਼ੀਸ਼ੀ ਤੇ ਨਵੀਂ ਨਹੀਂ ਆਪਣੇ ਆਪ ਨੂੰ मियां मैनू क्या है ਤੈਨੂੰ ਕੀ ਹੈ ਲੋ ਜੀ ਨਾਜ਼ਰੀਨ ਅੱਛਾ ਯਾਰ ਟ੍ਰੈਫਿਕ ਦੀ ਗੱਲ ਹੋ ਰਹੀ ਸੀ ਤੁਸੀਂ ਕਦੀ ਗੌਰ ਕੀਤਾ ਜਿਹੜੇ ਬੰਦੇ ਸਾਰੀ ਜ਼ਿੰਦਗੀ ਘਰਦਿਆਂ ਦਾ ਕੰਮ ਨਹੀਂ ਕਰਦੇ ਕਿਸੇ ਮਾਂ ਪਿਓ ਦੀ ਗੱਲ ਨਹੀਂ ਮੰਨਦੇ ਘਰ ਦੇ ਕਹਿ ਦੇਣ ਉਥੋਂ ਚੀਨੀ ਲਿਆ ਦੇ ਉਹ ਛੋਟੇ ਨੂੰ ਭੇਜ ਦਿਓ ਬਾਹਰ ਦਾ ਕੋਈ ਯਾਰ ਦੋਸਤ ਕਹਿੰਦਾ ਵੀ ਯਾਰ ਤੇਰੇ ਨਾਲ ਕੰਮ ਸੀ ਯਾਰ ਆਵਾਂਗਾ ਉਹ ਬੰਦੇ ਫੁੱਲ ਜ਼ਿੰਮੇਵਾਰੀ ਨਾਲ ਤੇਲ ਖਰਚ ਕਰਕੇ ਸਪੀਡ ਦੇ ਕੇ ਇੱਕ ਬੰਦੇ ਦੇ ਮਗਰ ਜਾ ਕੇ ਸਿਰਫ ਇਹ ਕਹਿੰਦੇ ਭਾਜੀ ਸਟੈਂਡ ਚੁੱਕ ਇਹ ਐਸੀ ਇੱਕ ਸਾਡੇ ਕੌਮ ਹੈਗੀ ਕਸਮ ਨੇਕੀ ਆ ਸਟੈਂਡ ਚੁੱਕ ਲੋ ਵਾਲੀ ਨੇਕੀ ਤੇ ਮਗਰ ਦੌੜਾਣਾ ਲਾਉਣਗੇ ਆਹ ਭਾਜੀ ਸਟੈਂਡ ਚੁੱਕ ਲੋ ਸਟੈਂਡ ਅੱਛਾ ਫਿਰ ਤੁਸੀਂ ਸਵੇਰੇ ਸਵੇਰੇ ਆ ਰਹੇ ਨਾ ਤੇ ਕਈ ਬੰਦੇ ਸਿਰਫ ਹੈਲੋ ਲਾਈਟ ਬੰਦ ਕਰ ਲਾ ਰਾਤ ਨੂੰ ਖਿਲਾ ਰਹੀ ਨਾ ਸਵੇਰੇ ਲਾਈਟ ਅੱਛਾ ਯਾਰ ਓਕੇ ਅੱਛਾ ਹੁਣ ਕਈ ਬੰਦੇ ਸਿਰਫ ਜਾ ਕੇ ਨਾ ਸਪੀਡ ਨਾਲ ਕੋਲ ਜਾ ਕੇ ਨਾਲੇ ਨਾ ਕਹਿਣਗੇ
ਬਾਜੀ ਚੱਦਰ ਚੁੱਕ ਲੈਣਾ। ਤੇ ਫਖਰ ਨਾਲ ਕਹਿੰਦੇ ਸ਼ਰਮਿੰਦਾ ਵੀ ਨਹੀਂ ਹੁੰਦਾ। ਆਹੋ ਆ ਵੀ ਇੱਕ ਦਿਨ ਗਿਆ ਫਰੀਦ ਬੜੀ ਸਪੀਡ ਨਾਲ ਮਗਰ ਜਾ ਕੇ ਇਹਨਾਂ ਤੇ ਕਹਿੰਦਾ ਬਾਜੀ ਚੱਦਰ, ਬਾਜੀ ਤੂੰ ਕਿੱਧਰ? ਬਾਜੀ ਉਹ ਅੱਗੇ ਦੇਖਿਆ ਤੇ ਅੱਗੇ ਉਹਦਾ ਭਰਾ ਸੀ ਨਾ ਬੈਠਾ, ਜਾ ਰਹੇ ਭੈਣ ਭਰਾ ਜਾ ਰਹੇ। ਉਸਤਾਦ ਜੀ ਵੀ ਵਾਰਡਨ ਦੇ ਵਿੱਚ ਲੱਗ ਗਏ ਤੇ ਇਸ਼ਾਰੇ ਦੇ ਨਾਲ ਬੱਕਰੀ ਬੰਨੀ ਨਾਲ ਇਸ਼ਾਰੇ ਰੋਕਣ ਦੇ ਸਾਰੇ। ਫਰੀਦ ਭਾਈ ਨੂੰ ਰੋਕ ਲਿਆ ਟ੍ਰੈਫਿਕ ਵਾਲੇ ਨੇ ਤੇ ਹੁਣ ਉਹਦੀ ਗੱਲ ਨਹੀਂ ਸੁਣ ਰਿਹਾ, ਜਾਂਦੇ ਹੀ ਉਹਦੇ ਕੋਲ ਰੋਕਿਓ, ਸ਼ੁਕਰ ਹੈ ਤੁਸੀਂ ਮੈਨੂੰ ਰੋਕ ਲਿਆ, ਮੈਨੂੰ ਤੁਹਾਡੇ ਨਾਲ ਹੀ ਕੰਮ ਸੀ। ਲਾਇਸੈਂਸ ਤੇ ਕਿੰਨਾ ਕੁ ਖਰਚਾ ਆ ਜਾਂਦਾ। ਅੱਛਾ ਉਹ ਕਈ ਬੰਦੇ ਇਦਾਂ ਦੇ ਹੁੰਦੇ ਨੇ ਡਰ ਕੇ ਨਾ ਆਪਣੀ ਅੱਛਾ ਰਸਤਾ ਪੁੱਛਣ ਲੱਗ ਪੈਂਦੇ ਨੇ। ਮੈਂ ਆਪ ਕਈ ਵਾਰੀ ਇਦਾਂ ਕੀਤਾ ਨਾਜ਼ਰੀਨ, ਮੈਂ ਤੁਹਾਨੂੰ ਸਹੀ ਦੱਸਾਂ ਵੀ ਮੈਂ ਜਾ ਰਿਹਾ, ਮੈਂ ਦੇਖਿਆ ਪੁਲਿਸ ਮੈਨੂੰ ਰੋਕੇਗਾ ਤਾਂ ਮੈਂ ਸਿੱਧਾ ਉਹਦੇ ਜਾ ਕੇ ਸਲਾਮ ਅਲੈਕੁਮ ਭੈਣਾ ਕਤਵਾਲੀ ਥਾਣਾ ਕਿੱਥੇ ਕਰਦੇ? ਉਹਨੇ ਦੇਖ ਕੇ ਕਿਹਾ ਯਾਰ ਸਿੱਧਾ ਚਲਾ ਨਿਕਲ ਕੇ ਨਿਜ਼ਾਮ ਕਸਮੇ ਵੀ। ਉਸਤਾਦ ਜੀ ਮੇਰੇ ਕੋਲ ਇਸ਼ਾਰਾ ਟੁੱਟ ਜਾਣਾ ਤੇ ਮੈਂ ਉੱਤੋਂ ਲੱਤ ਕੇ ਪੈਦਲ ਟੁਰ ਪੈਣਾ ਥੋੜਾ ਜਿਹਾ, ਉਹਨੂੰ ਲੱਗੇ ਵੀ ਗੱਡੀ। ਅੱਛਾ ਸਾਡੇ ਫੈਸਲਾਬਾਦ ਦੇ ਜਿਹੜੇ ਮਤਲਬ ਤਬੀਅਤ ਵੀ ਕਈਆਂ ਦੀ ਪੂਰੀ ਜੁਗਤਾਂ ਵਾਲੀ, ਮਤਲਬ ਰੋਕ ਲਿਆ ਨਾ ਉਹਨੂੰ ਆ ਕੇ ਅਗਲੇ ਨੇ ਪੈਰਾਂ 'ਚ ਠਾ ਕਿੱਧਰੋਂ ਲੈ ਤੂੰ ਸਿੱਧਾ ਕਹਿ ਵੀ ਭਾਈ ਕਾਪੀ ਦਿਖਾ, ਕਿੱਧਰੋਂ? ਭਾਜੀ ਇੱਧਰ ਆ ਰਿਹਾ ਸੀ। ਅੱਛਾ ਕਾਪੀ ਤੇ ਨਹੀਂ ਹੋਣੀ। ਕਾਪੀ ਭਾਜੀ ਘਰ ਬੋਲਿਆ ਹੈ ਕਾਪੀ, ਲਾਇਸੈਂਸ ਤਾਂ ਖੈਰ ਬਣਵਾਇਆ ਹੀ ਨਹੀਂ ਕਦੀ। ਹਾਂਜੀ ਭਾਜੀ ਉਹ ਵੀ ਨਹੀਂ ਬਣਵਾਇਆ। ਫਿਰ ਹੁਣ ਕੀ ਕਰੀਏ? ਬੰਦ ਹੋ ਗਈ ਇਹ ਗੱਡੀ ਬੰਦ ਹੋਣੀ ਹੈ। ਕਹਿੰਦਾ ਭਾਜੀ ਬੰਦ ਨਾ ਕਰਨਾ। ਮੈਂ ਅੱਗੇ ਫੜੀ ਮੀਟਰ ਸਟਾਰਟ ਕੀਤੀ, ਓਏ ਥਾਣੇ 'ਚ ਬੰਦ ਹੋਣੀ ਹੈ। ਅੱਛਾ ਭਾਜੀ ਕੋਈ ਨਹੀਂ ਭਾਜੀ ਤੁਹਾਡੀ ਮਿਹਰਬਾਨੀ ਜੀ। ਅੱਛਾ ਇਦਾਂ ਕਰ ਆਉਣ ਨੂੰ ਚੱਲਾਂ ਸਿੱਧਾ ਹੀ ਔਰ ਆ ਮਨੀਰ ਹਾਂ ਆ ਬੰਦਾ ਉੱਥੇ ਲਾਈ ਰਿਹਾ ਉਹਨੂੰ ਬੰਦਾ ਬਾਤਾਂ ਮਗਰ ਉੱਚਾ ਉੱਥੇ ਬੰਦਾ ਲਾਉਣ ਚਲਾਂਗੇ। ਬਹੁਤ ਮਜ਼ਾ। ਅਮਾਨੁੱਲਾ ਸਾਹਿਬ ਨੇ ਕਹਿੰਦੇ ਇੱਕ ਬੰਦਾ ਲੰਘ ਗਿਆ ਸਪੀਡ 'ਚ ਇਸ਼ਾਰਾ ਤੋੜ ਕੇ ਤਾਂ ਮਗਰ ਇੱਕ ਪੁਲਿਸ ਵਾਲਾ ਲੱਗਾ, ਉਹ ਵੀ ਜੀ ਜਾਨ ਛੱਡ ਰਿਹਾ ਐਂਡ ਉਹਨੇ ਨੱਪ ਲਿਆ ਉਹਨੂੰ, ਨੱਪ ਕੇ ਤੇ ਕੁਛ ਨਹੀਂ ਕਿਹਾ ਉਹਨੂੰ ਕਿ ਉਹਨੂੰ ਸਿਰਫ ਇਹ ਕਹਿ ਰਿਹਾ ਵੀ ਦੇਖ ਮੈਂ ਤੇਰਾ ਚਲਾਨ ਨਹੀਂ ਕਰਨਾ ਆ, ਮੈਂ ਪੁੱਛਣਾ ਆ ਵੀ ਕਾਹਲੀ ਕਾਹਦੀ ਹੈ ਖੈਰ ਤਾਂ ਹੈ। ਯਾਨੀ ਸਾਡੇ ਫੈਸਲਾਬਾਦ ਇਦਾਂ ਦੇ ਮਜ਼ੇ ਵਾਲੇ ਨੇ। ਮੈਨੂੰ ਵੀ ਭਾਵੇਂ ਇਦਾਂ ਇੱਕ ਦਫਾ ਖਿਲਾ ਰਿਹਾ, ਮੈਨੂੰ ਖਿਲਾਤੇ ਹੀ ਉਹ ਭਾਈ ਕਹਿੰਦਾ ਸੱਪ ਨੂੰ ਜਦੋਂ ਵੀ ਮੌਤ ਆਉਂਦੀ ਨਾ ਉਹ ਤਰਫ ਕੇ ਹੀ ਮਰਦਾ ਵਾ। ਤੂੰ ਇਸ਼ਾਰਾ ਲੱਗਾ ਗੱਡੀ ਲੈ, ਅੱਗੋਂ ਮੈਨੂੰ 2.5 ਲੱਖ ਛੱਡੀ ਜਾਵੇ। ਕਹਿੰਦਾ ਸੱਪ ਜਿੰਨਾ ਮਰਜੀ ਬੁੱਢਾ ਇਹ ਡਾਂਗੋ ਦਾ ਮਸ਼ਹੂਰ ਹੀ ਹੁੰਦਾ ਹੈ, ਇਹ 250 ਤੇਰਾ ਲੱਗਣਾ ਹੀ ਆ। ਹੁਣ ਇਹ ਕੀ ਗੱਲ ਚਲਾਨ ਤੂੰ ਚਲਾਨ ਕਰ, ਤੂੰ ਮੇਰੇ ਤੇ ਮਸਤਨਸਰ ਸਹਿਨ ਤਾਰਣ ਲੱਗ ਗਿਆ। ਆਹੋ ਉਸਤਾਦ ਜੀ ਕਸਮ ਵਾਲੀ ਗੱਲ ਜੇ ਸੱਚਾ ਵਾਕਿਆ ਜਿਹੜਾ ਮੇਰੇ ਨਾਲ ਹੋਇਆ, ਮੈਂ ਤੇ ਭੈਣ ਸ਼ਬੀਰ ਉਹ ਮੇਰੇ ਦੋਸਤ ਜਿਹੜੇ तेरे चाचू। नाज़रीन यहाँ पे लेते हैं एक छोटा सा ब्रेक, ब्रेक के बाद दोबारा हाजिर होते हैं। कहीं मत जाइएगा, हमारे साथ रहिएगा। जरा सी फिसलन की वजह से मैं अक्सर गिर जाता था और गिरने के साथ मेरे कपड़े खराब हो जाते थे और इतने गहरे दाग होते थे कि कपड़े खराब कभी धुल ही नहीं सकते थे। फिर मुझे किसी ने बताया कि हैप्पी हेयर शैम्पू इस्तेमाल करो। मैंने हैप्पी हेयर शैम्पू इस्तेमाल किया और मेरे कपड़े साफ हो गए। वेलकम बैक नाज़रीन, प्रोग्राम में दोबारा खुश आमदीद। नाज़रीन बात हो रही थी फैसल रामे साहब पंच शबीर दी को गल कर रहे थे। शबीर भाई ते मैं ना उस्ताद जी जान रहे हैं तो सानू ना रस्ते च रोक लिया किन्ने वार्डन वाले ने। ओके हेलो गड्डी रोक ਤੇ ਮੈਂ ਨਾ ਭੈਣ ਸ਼ਬੀਰ ਕਹਿੰਦੇ ਕਾਪੀ ਕੁਪੀ ਹੈ ਪੁੱਤਰ? ਮੈਂ ਕਿਹਾ ਉਸਤਾਦ ਜੀ ਕੁਛ ਵੀ ਨਹੀਂ ਹੈ। ਫੇਰ ਹੁਣ ਮੈਂ ਕਿਹਾ ਇਹਨਾਂ ਦੀ ਟੈਨਸ਼ਨ ਨਹੀਂ ਲੈਣੀ ਤੁਸੀਂ, ਹਾਂ ਈਜ਼ੀ ਹੋ ਜਾਓ। ਤੇ ਇੰਨੀ ਦੇਰ ਨੂੰ ਕੋਲ ਆਏ ਤੇ ਮੈਨੂੰ ਕਹਿੰਦਾ ਗੱਡੀ ਰੋਕ। ਮੈਂ ਕਿਹਾ ਚੱਲ ਤੇ ਮੈਂ ਉਸਤਾਦ ਜੀ ਗੱਡੀ ਕੱਢ ਲਈ ਖੁਦਾ ਦੀ ਕਸਮ। ਮੈਨੂੰ ਨਾ ਭੈਣ ਸ਼ਬੀਰ ਕਹਿੰਦੇ ਉਹ ਇਹ ਕੀ ਕੀਤਾ ਹੀ ਭੈੜਿਆ ਤੂੰ ਪਾਗਲ ਹੈ। ਮਗਰ ਉਸਤਾਦ ਜੀ ਲੱਗ ਗਈ ਡਾਰ 1 to 5 ਲੱਗ ਗਏ ਨੇ। ठीक है वो कंटा से चली गई, ठीक है वो भी लग गई। तो मैं ना मैं गया भैन शबीर तुझे मैंने बचा ही लेना। वो तू पागल है क्यों? गड्डी रोक। मैं गड्डी रोकी है, उन्होंने रोक ही लेनी सी। हाँ जी ऐ की करके आए ना ते सलाम है करो सलाम, ठीक है। कहता और थले उतर जरा ऐ की कह गए हैं। मैं कहा भाजी हलफ लिल्ला कसम लिल्ला मैं समझिया मेरा यार रज़वान 2-3 दिन हो गए मैं मेरा फोन नहीं सुनन दिया ते यार कोई हो रहे ते भाजी भी कहते यार रज़वान नहीं मैं तेन उतो ही कहन दिया। मैं क्या भाजी सेम ਤੁਹਾਡੇ ਵਰਗਾ ਜੇ ਉਹ ਕਹਿੰਦਾ ਸਾਈਡ ਦੇ ਆਉਦੀ ਬਾਜੀ ਮੈਨੂੰ ਬਗਰ ਲੈ ਕੇ ਗਿਆ ਤੇ ਕਾਪੀ ਕੁਪੀ ਕੁਝ ਨਹੀਂ ਤੇ ਚਲਾਨ ਭੈਣ ਸ਼ਬੀਰ ਦੀ ਵਜ੍ਹਾ ਤੋਂ ਮਾਫ ਹੋਇਆ ਮੇਰਾ। ਫਰੀਦ ਭਾਈ ਨੂੰ ਰੋਕ ਲਿਆ ਟ੍ਰੈਫਿਕ ਵਾਲਿਆਂ ਨੇ, ਉਹਨਾਂ ਨੇ ਕਿਹਾ ਤੇਰਾ ਚਲਾਨ ਹੀ ਹੋਣਾ। ਉਹਨੇ ਕੱਢਿਆ ਭਾਈ ਜੇਬ 'ਚ ਫੋਨ ਆਇਆ, 2-3 ਨੰਬਰ ਮਿਲਾਏ ਤੇ ਉਹਨੂੰ ਕਹਿੰਦਾ ਮੈਂ ਐਡਵਾਂਸ ਮੰਗਾ ਲਿਆ, ਮੈਂ ਕਰਦਾ ਹੂੰ ਲੈ ਐਡਵਾਂਸ ਮੰਗਾ। ਉਹ ਪਹਿਲੇ ਗਾਣੇ ਨੂੰ ਵੀ ਭਾਈ ਲਵਾਤਾ ਮੈਂ। ਉਹਨਾਂ ਨੇ ਭਾਈ ਵਰਦੀ ਪਾ ਕੇ ਕਹਿੰਦੇ ਤੂੰ ਇਸ਼ਾਰਿਆਂ ਤੇ ਖਲੋਣਾ ਤੇ ਉੱਥੇ ਬੈਠਾ
ਉਹ ਅਫਸਰ ਆ ਕਹਿੰਦਾ ਤੂੰ ਬੈਠਾ ਵਾ, ਕਹਿੰਦਾ ਭਾਈ ਮੈਂ ਖਲੋਤਾ ਸੀ, ਕੋਈ ਇਸ਼ਾਰਾ ਕਰਨ ਹੀ ਨਹੀਂ ਦਿਆ, ਫਿਰ ਮੈਂ ਬਹਿ ਗਿਆ। ਆਹੋ, ਇਹ ਮੇਰੀ ਗੱਲ ਹੀ ਨਹੀਂ ਮੰਨਣ ਦੇ ਆਹੋ ਹਾਂ ਇਹਨੂੰ ਵੀ ਵਾਰਡ ਨੇ ਚਲਵਾਤਾ ਤੇ ਕਹਿੰਦੇ ਤੂੰ ਇਸ਼ਾਰੇ ਤੇ ਖਲੋਣਾ, ਤੇ ਇਸ਼ਾਰੇ ਦੇ ਉੱਤੇ ਚੜ ਕੇ ਖਲੋਤਾ। ਪੌੜੀ ਲਾ ਕੇ ਉੱਤੇ ਚੜ ਰਿਹਾ ਤੇ ਉੱਤੇ ਖਲੋਤਾ ਨੂੰ। ਇੱਕ ਮੈਂ ਹੁਣ ਨਵੀਂ ਗੱਲ ਕਰਨ ਲੱਗਾ। ਅੱਛਾ। ਭਾਜੀ ਇਸ਼ਾਰੇ ਤੇ ਇੱਕ ਬੰਦਾ ਰੁਕਿਆ ਤੇ ਇਸ਼ਾਰਾ ਖੁੱਲ ਗਿਆ ਤੇ ਉਹ ਗਿਆ ਹੀ ਨਹੀਂ, ਤੇ ਇੱਕ ਬੰਦਾ ਆ ਕੇ ਉਹਨੂੰ ਕਹਿੰਦਾ ਭਾਜੀ ਇਸ਼ਾਰਾ ਇਸ ਤੋਂ ਜ਼ਿਆਦਾ ਹਾਰਾ ਨਹੀਂ ਹੋਣਾ। ਫਿਰ ਮੇਰੀ ਪੁਰਾਣੀ ਇੱਥੇ ਨਵੀਂ ਗੱਲ ਕਰਕੇ ਦਿਖਾਉਂਦਾ। ਇਹ ਵੀ ਭਾਈ ਇਹ ਵੀ ਵਾਰਡਿੰਗ ਚ ਲੱਗ ਗਿਆ। ਵਾਰਡਿੰਗ? ਹਾਂਜੀ, ਤੇ ਪਹਿਲਾ ਚਲਾਨ ਕਰਨ ਲੱਗਾ, ਉਹ ਕਹਿੰਦਾ ਯਾਰ ਜਾਨ ਦੇ ਮਾਰਾ ਬੰਦਾ, ਤੇ ਉਹਨੂੰ ਕਹਿੰਦੇ ਆ ਯਾਰ ਮੇਰਾ ਪਹਿਲਾ ਚਲਾਨ ਆ, ਸੋ ਮੈਂ ਦੇ ਦਾਂਗਾ, ਕਰਨ ਦੇ ਬੜਾ ਮਜ਼ਾ ਆਉਂਦਾ। ਕਈਆਂ ਨੇ ਮਤਲਬ ਵੱਡਾ ਹਾਰਨ ਮੋਟਰਸਾਈਕਲ ਤੇ ਲਵਾਇਆ ਹੁੰਦਾ 4,500-5,000 ਰੁਪਏ ਦਾ, ਤੇ ਹੁਣ ਬੰਦਾ ਪੈਦਲ ਜਾ ਰਿਹਾ। ਇੱਕ ਬੰਦਾ ਤੇ ਜਾਣ ਕੇ ਡਰਾਮੇ ਕਰਦੇ ਨੇ ਮੁੰਡੇ, ਪੇ ਜਾ ਕੇ ਨਾ ਵਾਓ ਉਹਨਾਂ ਜੋ ਕੇ ਤੇਰੀ ਮਾਂ ਪਾ ਆਹੋ, ਤੇ ਅੱਗੋਂ ਕਹਿੰਦਾ ਕੀ ਗੱਲ ਆ, ਤੇ ਹੁਣ ਅੱਗੋਂ ਤੁਸੀਂ ਦੇਖਿਆ ਵੀ ਬੰਦਾ ਵੀ ਤਕੜਾ, ਮੁੱਛਾਂ ਵੀ ਠੀਕ ਨੇ ਮੁੰਡਾ ਹੈ, ਤੇ ਮੈਂ ਮਾੜਾ ਤੇ ਕਹਿੰਦਾ ਅਗੜ, ਤੇ ਉਹ ਕੋ ਦੇਖ ਰਿਹਾ ਕਹਿੰਦਾ ਮਰਜ਼ੀ ਉਸਤਾਦ। ਤੇ ਹੁਣ ਮੂੰਹ 'ਚ ਕੁਝ ਕਹਿ ਰਿਹਾ, ਉਹਦੇ ਸਾਹਮਣੇ ਨਹੀਂ ਕਹਿ ਰਿਹਾ, ਉਹ ਹੌਲੀ ਵੇਖ ਵੀ ਰਿਹਾ ਕਿ ਕੁਝ ਕਵੇ ਤੇ ਨਹੀਂ, ਆਉਣ ਨੂੰ ਮੂੰਹ ਕਰ ਲਿਆ। ਬਹੁਤ ਚੀਕਾਂ ਕਢਾਉਂਦੇ ਨੇ ਕਸਮੇ ਏਦਾਂ ਦੇ, ਵੱਡਾ ਹਾਰਨ ਲਵਾ ਲਿਆ, ਕਿਤੇ ਕੁਝ ਕਰ ਲਿਆ। ਅੱਛਾ, ਕਈ ਬੰਦੇ ਮੋਟਰਸਾਈਕਲ ਲੈਂਦੇ ਨੇ, ਮਤਲਬ 20,000 ਰੁਪਏ ਦੀ ਮੋਟਰਸਾਈਕਲ ਆ, ਤੇ ਉਹਦੇ ਉੱਤੇ ਕਿੰਨਾ ਕੁਝ ਲਾਈ ਜਾਂਦੇ ਨੇ, ਪਾਇਦਾਨਾਂ ਤੇ ਕੁਝ ਲਾਈ ਜਾਂਦੇ, ਕਈ ਨੂੰ ਸਾਈਕੀ ਹੁੰਦੀ ਹੈ, ਤਾਰਾਂ ਨੂੰ ਕੁਝ ਕਰੀ ਜਾਂਦੇ ਨੇ, ਕੁਝ ਝਾਂਜਰਾਂ ਪਾਤੀਆਂ। ਆਹੋ, ਕਈ ਬੰਦੇ ਮੋਟਰਸਾਈਕਲ ਨੂੰ ਹੱਥ ਨਹੀਂ ਲਾਉਂਦੇ, ਬੱਚੇ ਨੂੰ ਭਤੀਜੇ ਨੂੰ ਕੋਟ ਦਿੱਤਾ, ਤੈਨੂੰ ਆ ਟੈਂਕੀ ਤੇ ਤੂੰ ਹੱਥ ਲਾਇਆ, ਆ ਨਿਸ਼ਾਨ ਪਿਆ ਟੈਂਕੀ ਤੇ, ਮਾਰਾ ਤੇਰੇ ਪਾਸ। सही मेरे को पुरानी सुजुकी होती थी, मैंने रोक लिया वार्डन वाले। नाज़रीन यहाँ पे लेते हैं एक छोटा सा ब्रेक, ब्रेक के बाद दोबारा आपकी खिदमत में हाजिर होते हैं। नाज़रीन, अगर आपके चेहरे पर दाने हैं, आप पे चेहरे पे शाइनिंग नहीं आती, तो बालों पे ये हेयर ऑयल लगाएं और खूबसूरती पाएं। वेलकम बैक नाज़रीन, प्रोग्राम में दोबारा खुश आमदीद। बेटा ये हेयर ऑयल नहीं है, हेयर शैम्पू आ। अच्छा यार, गल ये सी नाज़रीन कि तुसी देखो यार, कम से कम ना तुसी एक काम कर लिया करो। मैं ਤੁਹਾਨੂੰ ਜੈਨੂਇਨ ਗੱਲ, ਸ਼ੁਗਰ ਮਿਲ ਆਪਣੀ ਜਗ੍ਹਾ ਤੇ, ਲੇਕਿਨ ਇਹ ਜਿਹੜੀ ਮੇਰੀ ਗੱਲ ਹੈ ਨਾ, ਇਹਨੂੰ ਤੁਸੀਂ ਦਿਮਾਗ 'ਚ ਪਾਉਣਾ, ਔਰ ਕਿਤੇ ਰੋਡ ਤੇ ਜਾਂਦਿਆਂ ਤੁਹਾਨੂੰ ਲੱਗੇ ਤੇ ਮੇਰੀ ਇਹ ਗੱਲ ਯਾਦ ਕਰਕੇ ਤੁਸੀਂ ਉਹ ਕੰਮ ਕਰਨਾ। ਤੁਸੀਂ ਅਗਰ ਮੋਟਰਸਾਈਕਲ ਤੇ ਜਾ ਰਹੇ ਹੋ ਜਾਂ ਕਾਰ ਤੇ ਜਾ ਰਹੇ ਹੋ, ਤੁਸੀਂ ਦੇਖ ਰਹੇ ਹੋ ਕਿ ਇੱਕ ਐਸਾ ਟਾਈਮ ਆ ਗਿਆ ਕਿ ਇੱਧਰੋਂ ਸਾਈਕਲ ਵਾਲਾ ਆ ਰਿਹਾ ਕੋਈ, ਤੇ ਹੁਣ ਦੋ ਕੰਮ ਹੋ ਸਕਦੇ ਨੇ ਸਾਈਕਲ ਵਾਲਾ, ਜਾਂ ਤੇ ਤੁਸੀਂ ਮਤਲਬ ਤੁਸੀਂ ਥੋੜਾ ਜਾਓਗੇ ਤਾਂ ਉਹ ਵਿਚਾਰਾ ਰੁਕ ਜਾਏਗਾ, ਤੁਸੀਂ ਲੰਘੋਗੇ ਤੇ ਉਹ ਦੁਬਾਰਾ ਜਾਏਗਾ। ਕੋਸ਼ਿਸ਼ ਕਰੋ, ਭਾਵੇਂ ਤੁਹਾਡਾ ਹੀ ਰਾਈਟ ਬਣਦਾ ਵਾ ਕਿ ਤੁਸੀਂ ਪਹਿਲੇ ਹੋ, ਲੇਕਿਨ ਸਾਈਕਲ ਵਾਲਾ ਲੰਘ ਲੈਂਦੇ ਹੋ, ਕਿਉਂਕਿ ਗਰਮੀ 'ਚ ਤੁਸੀਂ ਸਿਰਫ ਐਕਸੀਲੇਟਰ ਦੇਣਾ ਤੇ ਤੁਰ ਪੈਣਾ। ਸਾਈਕਲ ਵਾਲੇ ਨੂੰ ਖਿਲਾਰ ਕੇ ਤੇ ਉਹਨੂੰ ਲੱਤਾਂ ਦਾ ਦੁਬਾਰਾ ਬਹੁਤ ਜ਼ੋਰ ਲਾਉਣਾ ਪੈਂਦਾ। ਸਿਰਫ ਇਹ ਜ਼ਿਹਨ 'ਚ ਰੱਖ ਲਿਆ ਕਰੋ ਕਿ ਯਾਰ ਉਹ ਸਾਈਕਲ ਵਾਲਾ ਵਾ, ਭਾਵੇਂ ਜੋ ਮਰਜ਼ੀ ਹੈ, ਲੇਕਿਨ ਉਹਨੂੰ ਅਸੀਂ ਰੋਕਿਆ ਨਾ ਤੇ ਉਹਦਾ ਜਿਹੜਾ ਫਲੋ ਬਣਿਆ ਨਾ, ਕਿਉਂਕਿ ਸਾਈਕਲ ਜਾਨ ਨਾਲ ਚੱਲਦਾ, ਸਾਡੇ ਤੇ ਜਾਂ ਮੋਟਰਸਾਈਕਲ ਦਾ ਐਕਸੀਲੇਟਰ ਹੱਥ 'ਚ ਤੇ ਜਾਂ ਪੈਰ 'ਚ ਗੱਡੀ ਦਾ, ਤੇ ਸਾਈਕਲ ਵਾਲਾ ਜਿਹੜਾ ਨਾ, ਉਹਦੇ ਲਈ ਇਹ ਮਿਹਰਬਾਨੀ ਕਰਿਆ ਕਰੋ ਕਿ ਯਾਰ ਉਹਦਾ ਜ਼ੋਰ ਦੁਬਾਰਾ ਲੱਗੇਗਾ। ਕਿਸ ਟਾਈਮ ਉਹਨੇ ਕੋਈ ਚੀਜ਼ ਪਿੱਛੇ ਰੱਖੀ, ਕਿਸ ਟਾਈਮ ਕੋਈ ਬੁੱਢੀ ਪਾਈ, ਕਿਸ ਟਾਈਮ ਵਜ਼ਨ ਵੀ ਹੁੰਦਾ, ਉਹ ਸਾਈਕਲ ਵਾਲਾ ਰੁਕ ਕੇ ਜਦੋਂ ਦੁਬਾਰਾ ਤੋਰਦਾ ਤੇ ਬੜੀ ਜਾਨ ਲੱਗਦੀ। ਤੁਹਾਡੀ ਜਾਨ ਨਹੀਂ ਲੱਗਣੀ ਤੇ ਤੁਸੀਂ ਸਿਰਫ ਐਕਸੀਲੇਟਰ ਦੇਣਾ। ਇਹ ਬਸ ਤੁਸੀਂ ਜ਼ਿਹਨ 'ਚ ਅੱਜ ਤੋਂ ਬਾਅਦ ਗੱਲ ਰੱਖਣੀ ਹੈ ਕਿ ਜਿੱਥੇ ਦੇਖੋ ਕਿ ਸਾਈਕਲ ਵਾਲਾ ਕ੍ਰਾਸ ਕਰਨ ਲੱਗਾ ਤੇ ਉਹਨੂੰ ਕੋਸ਼ਿਸ਼ ਕਰੋ ਨਾ ਰੁਕੇ, ਉਹਨੂੰ ਲੰਘਾ ਦਿਓ ਪਹਿਲੇ, ਬਸ। ਨਾਲੇ ਜਿਹੜਾ ਸਾਈਕਲ ਵਾਲੇ ਤੇ ਮੋਟਰਸਾਈਕਲ ਵਾਲੇ ਇੱਕ ਖਿਆਲ ਕਰਨ, ਜਦੋਂ ਜਾਂਦੇ ਹੁੰਦੇ ਨਾ ਤੇ ਐਵੇਂ ਬਾਹਾਂ ਨਾਲ ਇਸ਼ਾਰਾ ਨਹੀਂ ਦੇਈਦਾ। ਮੈਨੂੰ ਬਾਹਾਂ ਨਾਲ ਇਸ਼ਾਰਾ ਦਿੱਤਾ, ਮੇਰੇ ਮੂੰਹ ਤੇ ਵੱਜੀ ਉਸਤਾਦ। ਅੱਛਾ, ਕਈ ਰਕਸ਼ੇ ਵਾਲੇ ਜਿਹੜੇ ਹੁੰਦੇ ਨਾ, ਜਿਹੜੇ ਆਟੋ ਰਕਸ਼ਾ, ਇਸ਼ਾਰਾ ਕਦੀ ਇਹਨਾਂ ਦੀ ਬਾਂਹ ਤੁਹਾਨੂੰ ਨਜ਼ਰ ਨਹੀਂ ਆਏਗੀ। ਇਸ਼ਾਰਾ ਦਿੰਦੇ ਆ, ਇੰਝ ਹਲਕਾ ਜਿਹਾ ਨਾ ਇੰਝ ਕਰਨਗੇ, ਉੱਥੇ ਹੀ ਲੁਕ ਜਾਂਦੀ, ਉੱਥੇ ਹਲਕਾ ਜਿਹਾ ਇੰਝ ਕਰਨਗੇ, ਤੇ ਤੁਸੀਂ ਜਦੋਂ ਉਹਨੂੰ ਮੁੜ, ਓਏ ਅੰਨਾ ਹੋਇਆ, ਓਏ ਯਾਰ ਦੇ ਤੇ ਇਸ਼ਾਰਾ ਕੀ ਹੋਇਆ, ਤੇ ਉਹ ਨਜ਼ਰ ਹੀ ਨਹੀਂ ਆ ਰਿਹਾ, ਉਹ ਆਪਣੇ ਕਿਤੇ ਪੱਟ ਤੇ ਖਰਚ ਕਰੀ ਜਾ ਰਿਹਾ ਟੈਪ ਇਸ ਤਰ੍ਹਾਂ। ਤੇ ਕਈ ਐਸੇ ਬੰਦੇ ਹੁੰਦੇ ਨੇ ਕਿ ਗੱਲਾਂ ਕਰਨੀਆਂ ਨੇ, ਤਿੰਨ ਜਣੇ ਮੋਟਰਸਾਈਕਲ ਤੇ ਨੇ ਤੇ ਆਪਸ 'ਚ ਯਾਰ ਗੱਲਾਂ ਕਰਨੀਆਂ, ਤੇ ਦਰਮਿਆਨ 'ਚ ਤਿੰਨੇ ਮੋਟਰਸਾਈਕਲਾਂ ਜਾ ਰਹੀਆਂ ਨੇ ਤੇ ਗੱਲਾਂ ਕਰ ਰਹੇ ਨੇ, ਹੋਰ ਸੁਣਾ ਤੂੰ ਸੁਣਾ ਵੀ ਭਾਈ। ਘਰ ਜਾ ਕੇ ਕਰ ਰਹੀ ਦੋ ਮੋਟਰਸਾਈਕਲਾਂ ਸੈਂਟਰ 'ਚ ਸਿਰਫ ਇਸ ਤੋਂ ਜੋੜੀਆਂ ਨੇ ਕਿ ਇੱਕ ਦੂਜੇ ਦੇ ਨਾਲ, ਤੈਨੂੰ ਕਿੰਨੀ ਵਾਰੀ ਕਿਹਾ ਇਹਨੂੰ ਰੋਕ, ਹੋਰ ਤੇਰੇ ਮੈਂ ਇਧਰੋਂ ਤੈਨੂੰ ਇੰਨੀ ਨਹੀਂ ਅਕਲ ਵੀ ਇਹਨੂੰ ਤੂੰ ਮਿਊਟ ਤੇ ਰੱਖ, ਮਿਊਟ ਤੇ ਰੱਖ ਯਾਰ, ਓਏ ਮਿਊਟ ਨਾ ਬੋਲਿਆ ਕਰ, ਮੈਂ ਤੈਨੂੰ ਕਿੰਨੀ ਵਾਰੀ ਕਿਹਾ। ਔਨ ਆਫ ਵਾਲਾ ਫੀਟਰ ਹੁੰਦਾ ਵਾ, ਉਹ ਮਿਊਟ ਤੇ ਰੱਖਿਆ ਕਰ। ਔਨ ਆਫ ਵਾਲਾ ਫੀਟਰ, ਔਨ ਆਫ ਵਾਲਾ ਫੀਟਰ ਹੁੰਦਾ। ਨਾਲੇ ਗੱਲ ਇਹ ਆ ਕਿ ਅਸਕਰ ਤੁਸੀਂ ਦੇਖਿਆ ਹੋਏਗਾ ਕਿ ਟ੍ਰੈਫਿਕ ਦੀ ਗੱਲ ਹੋ ਰਹੀ। ਅੱਛਾ, ਫਿਰ ਕੁਛ ਐਸੇ ਲੋਕ ਆ, ਪਿਛਲੇ ਦਿਨਾਂ 'ਚ ਮੇਰੀ ਗੱਡੀ ਦਾ ਸਾਈਡ ਸ਼ੀਸ਼ਾ ਛਿੱਲ ਗਿਆ ਭਾਈ, ਤੋੜ ਗਿਆ। ਕਿੱਦਾਂ ਕਿ ਮੋਟਰਵੇ ਤੇ ਤੁਸੀਂ ਅਕਸਰ ਜਾ ਰਹੇ ਹੋ ਨਾ, ਜਾਂ ਤੁਸੀਂ ਜੀਟੀ ਰੋਡ ਤੇ ਜਾ ਰਹੇ ਹੋ ਤੇ ਮੋਟਰਵੇ ਤੇ ਕਿਤੇ ਟਾਲ ਪਲਾਜ਼ੇ ਦੇ ਨਾ ਉਹ ਲਾਈਨ ਲੱਗੀ ਹੈ, ਉਹ ਮਸਲਾ ਬਣ ਗਿਆ। ਹੁਣ ਬਹੁਤ ਸਾਰੇ ਕਰੈਕਟਰ ਨਾ ਪਿੱਛੋਂ ਆਉਂਦੇ ਨੇ, ਜਿਹੜੀ ਪਹਿਲੀ ਗੱਡੀ ਨਾ ਉਹਦੇ 'ਚ ਵੜਨ ਦੀ ਤੁਰਨ ਦੀ ਕੋਸ਼ਿਸ਼ ਕਰਦੇ ਨੇ ਗੱਡੀ। ਸਹੀ ਗੱਲ, ਮਤਲਬ ਇੱਕ ਲਾਈਨ ਲੱਗੀ ਪਿੱਛੇ 6 ਗੱਡੀਆਂ ਦੀ, ਨਹੀਂ ਉਹ ਸ਼ੋਖੀਬਾਜ਼ ਟਰਨੈਲ ਟੈਪ ਨਾ ਆਉਂਦੇ ਨੇ ਤੇ ਉਹ ਬਹੁਤ ਆਪਣੇ। ਅੱਛਾ, ਪਤਾ ਕੀ ਹੁੰਦਾ ਵਾ,
ਇਹ ਜਿਹੜੀ ਨਾ ਇਹਨੂੰ ਡਰਾਈਵਿੰਗ ਨਹੀਂ ਕਹਿੰਦੇ, ਕਹਿੰਦੇ ਸਹੀ ਇਹਨੂੰ ਕਹਿੰਦੇ ਨੇ 1.5 ਸ਼ਿਆਰੀ, ਹੁੱਲੜਬਾਜ਼ੀ 1.5 ਸ਼ਿਆਰੀ यानी ਡੂਡ ਸ਼ਿਆਰੀ, ਇਹਨੂੰ ਕਹਿੰਦੇ ਡੂਡ ਸ਼ਿਆਰੀ। ਕੈਲਕੂਲੇਟਡ 1.5 ਐਕਟੀਵੇਸ਼ਨ यानी कि डूड शेयरिंग एक्टिव, ठीक है ना। एक से एक ਇਹ ਡਰਾਈਵਿੰਗ ਨਹੀਂ ਹੁੰਦੀ। ਮਤਲਬ ਅਗਰ ਕੋਈ ਬੰਦਾ ਕਹਿੰਦਾ ਯਾਰ ਵਾਹ ਯਾਰ ਅਸੀਂ ਧੀਮੇ ਨਾਲ ਜਾ ਰਹੇ ਸਾਂ, ਹਾਂ ਲੈਣ ਲੱਗੇ ਸੀ ਧੀਮੇ ਨਾਲ, ਅੱਗੋਂ ਅੱਜ ਗੱਡੀ ਬੜਾ ਡਰਾਈਵਰ ਆ, ਡਰਾਈਵਰ ਕੋਈ ਨਹੀਂ ਉਹ ਹੋਰ ਚੀਜ਼ੋਂ ਬਦਤਮੀਜ਼ੀ ਆ, ਠੀਕ ਹੈ ਨਾ, ਉਹ ਸ਼ੋਖੀ ਆ, ਡਰਾਈਵਰੀ ਨਹੀਂ ਹੁੰਦੀ ਏ। ਬਿਲਕੁਲ ਸਹੀ। ਹਾਂ ਤੇ ਉਹ ਤੁਸੀਂ ਦੇਖਣਾ ਕਿ 2-4-5 ਮਿੰਟ ਦਾ ਫਰਕ ਪੈ ਜਾਂਦਾ ਯਾਰ। ਦਿਲ ਕਰੇ ਤੁਸੀਂ ਇੰਜ ਕਰਕੇ ਸਿਆਪਾ ਪਾ ਕੇ ਤੁਸੀਂ ਅੱਗੇ ਨੂੰ ਨਿਕਲੋ, ਅੱਗੋਂ ਟਾਇਰ ਦਾ ਐਸਾ ਠਾ ਹੋਵੇ, ਤੁਸੀਂ ਪੌਣਾ ਘੰਟਾ ਉੱਤੇ ਸਾਈਡ ਦੇ ਨਾਲ ਸੈਲਫੀਆਂ ਲੈਂਦੇ ਰਹੋ, ਉੱਤੇ ਦਰਖਤਾਂ ਦੀਆਂ ਦੇ ਨਾਲ ਇੱਕ ਟਾਇਰ ਬਦਲ ਲਵੇ, ਫਾਇਦਾ ਕੀ। ਤੇ ਭਾਜੀ ਮੈਂ ਗੱਡੀ ਇੰਜ ਕਰਕੇ, ਮੈਂ ਆਰਾਮ ਨਾਲ ਗੱਡੀ ਖੜੀ ਹੈ, ਕਰੈਕਟਰ ਆਇਆ ਤੇ ਮੈਂ ਕਿਹਾ ਇਹਨੂੰ ਮੈਂ ਕਿਉਂ ਵੜਨ ਦਵਾਂ, ਕਿਉਂ ਆਇਆ। ਸਹੀ ਭਾਜੀ ਮੈਂ ਇੰਜ ਕਰਕੇ ਤੋਰਿਆ, ਸਾਈਡ ਸ਼ੀਸ਼ਾ ਉਹਦੇ ਸਾਈਡ ਸ਼ੀਸ਼ੇ ਨਾਲ ਵੱਜਾ ਵਾ ਤੇ ਉਹ ਲਾਈਟਾਂ 4 ਹੋਈਆਂ ਨੇ। ਆਹ ਬਸ ਉਹ ਮੇਰੀ ਲਾਈਟ ਟੁੱਟ ਗਈ। ਉਸ ਤੋਂ ਬਾਅਦ ਉਹਨੂੰ ਮੈਂ ਕਿਹਾ ਮੈਂ ਵੀ ਫਿਰ ਇਹੀ ਕੀ ਕਹਿ ਸਕਦੇ ਯਾਰ ਤੁਸੀਂ ਤੁਸੀਂ। ਮੈਨੂੰ ਮੇਰਾ ਦੱਸਣਾ ਸੀ ਉਹਨੂੰ। दसिया ਉਹ ਇੱਧਰ ਵਾਲਾ ਵੀ ਤੋੜ ਦਿੰਦਾ। ਆਹੋ ਸਹੀ ਗੱਲ ਹੈ। ਲੇਕਿਨ ਇੱਕ ਹੋਰ ਰਿਕੁਐਸਟ ਹੈ ਯਾਰ, ਅਕਸਰ ਕਾਰਾਂ ਵਾਲਿਆਂ ਦੇ ਅੱਗੇ ਰਿਕੁਐਸਟ ਹੈਗੀ ਹੈ, ਸਾਰੇ ਭਰਾ ਹੈਗੇ ਨੇ, ਹਰ ਇਸ਼ਾਰੇ ਤੇ ਇਹਨੂੰ ਦੇ ਕੇ ਜਾਇਆ ਕਰੋ ਯਾਰ, ਮਿਹਰਬਾਨੀ ਹੈ ਉਹ ਨਹੀਂ यार, अगर कोई खोता रेडी वाला या चिंग वाला, हाँ यहाँ पे लेते नाज़रीन एक ब्रेक के बाद दोबारा हाजिर होते हैं, जाइएगा कहीं मत। वाह वाह वाह। ਚੌਧਰੀ ਸਗੀਰ ਕੀ ਗੱਲ ਏ, ਬੜਾ ਪਰੇਸ਼ਾਨ ਪਿਆ ਲੱਗਦਾ ਹੈ। यार फसल ਨੂੰ ਸੁੰਡੀ ਪੈ ਗਈ। ਓਏ ਹੋਏ ਹੋਏ, ਕੋਈ ਪਰੇਸ਼ਾਨ ਨਹੀਂ ਹੋਣਾ। ਹੈਪੀ ਹੇਅਰ ਸ਼ੈਂਪੂ ਦਾ ਨਾਂ ਸੁਣਿਆ ਹੀ? ਆਏ ਅੱਜ ਵੇਖ ਲੈ, ਇਹਨੂੰ ਵਾਲਾਂ ਤੇ ਲਾ, ਤੇਰੀ ਫਸਲ ਚੋਂ ਅਮਰੀਕਨ ਸੁੰਡੀ ਤੇ ਦੁੰਬੀ ਸਿੱਟੀ ਮੁੱਕ ਜਾਏਗੀ। वेलकम बैक नाज़रीन, प्रोग्राम में दोबारा खुश आमदीद। पहले तो मैंने दस कि शैम्पू सिर ते लाना ते दुंबी सिटी ते सुंडी फसल च मुक्केगी। ਇਹ ਮਾਡਲਿੰਗ ਹੈ, ਚ ਕੁਝ ਵੀ ਹੋ ਸਕਦਾ। हाँ ये भी गल सही। की तेनू की तकलीफ वो है? मॉडलिंग कहण डਿਆ ਉਸਤਾਦ ਜੀ। अच्छा ਅੱਛਾ ਮੈਂ ਗੱਲ ਇਹ ਕਰ ਰਿਹਾ ਸੀਗਾ ਕਿ ਅਕਸਰ ਜਿਹੜੇ ਕਾਰਾਂ ਵਾਲੇ ਹੈਗੇ ਨੇ ਉਹ ਸਭ ਹਸੀਅਤ ਹੈਗੇ ਨੇ, ਚਿੰਗ ਵਾਲੇ ਹੋ ਗਏ, ਮੋਟਰਸਾਈਕਲ ਵਾਲੇ ਹੋ ਗਏ ਜਾਂ ਖੋਤਾ ਰੇੜੀ ਵਾਲੇ ਹੋ ਗਏ, ਅਗਰ ਯਾਰ ਵੱਜ ਜਾਏ ਝਰੀੜ ਚ ਨੋਟ ਆ ਜਾਏ ਤੇ ਯਾਰ ਮਾਫ ਕਰ ਦਿਆ ਕਰੋ, ਇਹਨੇ- ਸਮਝਿਆ ਕਰੋ ਕਿ ਸਦਕਾ ਸੁਦਕਾ ਨਿਕਲ ਗਏ। भाजी कातो ਲੈ, मैं दे खिलाफ आ। ਕਿਉਂ ਚਿੰਗ ਵਾਲਾ ਉਸਤਾਦ ਜੀ वो चिंग नहीं होता, चिंग चिंग की होता। फरीद साहब तुसी फैसला करना। ਚਲੋ ਠੀਕ ਹੈ ਬਸ, ਜੀ। ਗਲਤ ਹੋ ਗਿਆ ਸ਼ੁਰੂ ਫਰੀਦ ਸਾਹਿਬ ਤੁਸੀਂ ਫੈਸਲਾ ਕਰਨਾ, ਹੱਕ ਦੀ ਗੱਲ ਕਰਨੀ ਆ। ਠੀਕ ਹੈ। ਤੇਰੀ ਸ਼ਾਗਿਰਦੀ ਬਹੁਤ ਛੇਤੀ ਜਾਗ ਪੈਂਦੀ ਆ, ਤੇਰੀ ਸ਼ਾਗਿਰਦੀ ਨਾ ਜਾਗੇ। ਉਸਤਾਦ ਜੀ ਕੀ ਕਰ ਨਹੀਂ ਤੇਰੀ ਸ਼ਾਗਿਰਦੀ ਜਾਗਦੀ ਆ। ਉਸਤਾਦ ਜੀ ਨਾ ਕਰਿਆ ਕਰੋ। ਠੀਕ ਹੈ, ਤੈਨੂੰ ਕਈਆਂ ਬੰਦਿਆਂ ਨੇ ਕਿਹਾ ਤੇਰੀ ਸ਼ਾਗਿਰਦੀ ਨਾ ਜਾਗ ਜਾਏ ਤੇ ਮੇਰੀ ਫੈਸਲਾ ਤੂੰ ਸਹੀ ਕਰਨਾ। ਫੈਸਲਾ ਠੀਕ ਬਾਸ ਆ। ਕੋਲੋਂ ਕਰਾ ਲਓ, ਸਮਝਦਾਰ ਬੰਦਾ ਹੋਵੇ। ਬਸ ਖਰਾਬ ਕਰਾ ਲਓ। ਚਲੋ ਗੱਲ ਇਹ ਆ, ਇੱਕ ਬੰਦਾ ਆ ਰਿਹਾ ਗਰੀਬ ਆਦਮੀ ਜਿਹੜਾ ਇਹ ਕਹਿ ਰਿਹਾ ਚਿੰਗਚੀ ਵਾਲਾ ਜਾਂ ਰੇੜੀ ਵਾਲਾ ਜਾਂ ਗੱਲ ਵਾਲਾ, ਹਾਂ ਤੂੰ ਸਾਡੇ ਨਾਲ ਸੀ ਜਦੋਂ ਆਪਾਂ ਸਿੱਧੇ ਜਾ ਰਹੇ ਸੀ ਕਿ ਕੈਨਾ ਵਾਲਾ ਰਕਸ਼ਾ ਦਾ 92 ਆਇਆ ਸੀ ਤੇ ਸਾਡੀ ਗੱਡੀ ਫੁੱਟਪਾਥ 'ਚ ਵੜਦੇ ਵੱਜੀ ਸੀ ਤੇ ਅਸੀਂ ਗਲੀ 'ਚ ਉਹਦੇ ਮਗਰ ਜਾ ਕੇ ਤੇ ਉਹਨੂੰ ਤੂੰ ਨਹੀਂ ਸੀ ਨਾਲ ਹੈਗਾ ਉਦੋਂ। ਫਿਰ ਗੱਲ ਕਰਨ ਦਾ ਫਾਇਦਾ ਹੀ ਨਹੀਂ। ਗੱਲ ਇਹ ਆ ਨਾਜ਼ਰੀਨ ਕਿ ਜਿਹੜੇ ਚਿੰਗਚੀ ਵਾਲੇ ਨੇ ਜਾਂ ਜਿਹੜੇ ਇਹ ਨੇ, ਨੋ ਡਾਊਟ ਉਹਨਾਂ ਦਾ ਖਿਆਲ ਕਰੋ, ਲੇਕਿਨ ਅਗਰ ਉਹ ਰਾਈਟ ਹੋਣ ਤੇ ਇੱਕ ਹੁੰਦਾ ਗੁਰਬਤ, ਇੱਕ ਹੁੰਦੀ ਜਾਹਲੀਅਤ। ਗੁਰਬਤ ਦੀ ਗੱਲ ਹੋਰ ਆ, ਜਾਹਲੀਅਤ ਦੀ ਸਜ਼ਾ ਹੋਣੀ ਚਾਹੀਦੀ ਹੈ। ਬਿਲਕੁਲ ਜਾਹਲੀਅਤ ਦੀ ਸਜ਼ਾ। ਇੱਕ ਗਰੀਬ ਆਦਮੀ ਰੇੜੀ ਲੈ ਕੇ ਆ ਰਿਹਾ ਤੇ ਇੱਕ ਗੱਡੀ ਕਾਰ ਸਿੱਧੀ ਜਾ ਰਹੀ ਤੇ ਉਹਨੇ ਐਸੀ ਕੱਟ ਮਾਰ ਕੇ 92 ਸੜਕ ਦੇ ਵਿੱਚੋਂ ਇੰਜ ਕਰਕੇ ਉਹਨੇ ਮਾਰੀ ਤੇ ਗੱਡੀ 'ਚ ਵੱਜ ਗਈ, ਗੱਡੀ ਦਾ ਰੰਗ ਲੱਥ ਗਿਆ। ਉੱਥੇ ਹੁਣ ਦੱਸ ਵੀ ਗੁਰਬਤ ਤੂੰ ਦੇਖੇਗਾ ਜੀ ਉਹਦੀ ਜਾਹਲੀਅਤ ਹੋਏਗੀ। ਜਾਹਲੀਅਤ ਨੂੰ ਮਾਫੀ ਕਿੱਦਾਂ ਦੇਗਾ ਤੂੰ? ਇੱਕ ਚਿੰਗਚੀ ਵਾਲਾ ਤੈਨੂੰ ਪਤਾ ਵਾ ਕਿ ਵੀ ਉਹਨੂੰ ਵੀ ਇਹ ਰੋਡ ਹੀ ਨਹੀਂ ਹੈਗਾ ਉਹਦਾ, ਇਹ ਉਹਦਾ ਬਣਦਾ ਹੀ ਨਹੀਂ ਜਿੱਦਾਂ ਉਹ 92 ਆ ਰਿਹਾ। ਜਾਂ ਮੈਂ ਆਪਣੀ ਤੁਹਾਨੂੰ ਗੱਲ ਸੁਣਾਉਣਾ, ਤੂੰ ਪਤਾ ਨਹੀਂ ਨਾਲ ਸੀ ਜਦੋਂ ਸਿੱਧੇ ਅਸੀਂ ਸੂਸਾ ਰੋਡ ਤੇ ਜਾ ਰਹੇ ਹਾਂ, ਸੂਸਾ ਰੋਡ ਦਾ ਐਂਡ ਆਇਆ, ਪਾਇਨ ਸੱਜੀ ਸਾਈਡ ਤੋਂ ਜਿਹੜੀ ਸੂਸਾ ਰੋਡ ਐ ਜਾ ਰਿਹਾ ਨਾ ਸੜਕ ਸਿੱਧੀ, ਅੱਗੋਂ ਇੰਜ ਸੜਕਾਂ ਨੇ ਤੇ ਇੱਧਰ ਦੂਜੀ ਸੜਕ ਆ, ਇੱਧਰਲੀ ਸਾਈਡ ਤੋਂ ਕਰੈਕਟਰ ਆਇਆ ਇੰਜ ਜਾ ਕੇ ਤੇ ਇੰਜ ਲੰਘ ਗਿਆ। ਇਹ ਜਿਹੜੀ ਸੜਕ ਤਿਰਛਾ ਲੰਘਿਆ, ਉਹਨੂੰ ਬਚਾਉਂਦਾ ਮੈਂ ਗੱਡੀ ਫੁੱਟਪਾਥ 'ਚ ਮਾਰੀ ਆ ਤੇ ਉੱਥੋਂ ਮੈਂ ਬੈਕ ਕੀਤੀ ਆ, ਮੈਂ ਗਲੀ 'ਚ ਵਾੜ ਕੇ ਉਹਦੇ ਅੱਗੇ ਮੈਂ ਗੱਡੀ ਲਾ ਲਈ। ਹੁਣ ਉੱਥੇ ਦੱਸ ਉਹਨੂੰ ਮੈਂ ਕਿਹਾ, ਪਹਿਲੀ ਗੱਲ ਇਹਨੂੰ ਮੈਂ ਕੀਤੀ, ਮੈਂ ਕਿਹਾ ਉਸਤਾਦ ਜੀ ਗਰੀਬ ਹੋਣਾ ਕੋਈ ਗੁਨਾਹ ਨਹੀਂ, ਤੂੰ ਇੱਕ ਜਾਹਲ ਆਦਮੀ, ਤੂੰ 33 ਕਹਿਣਾ ਤੂੰ ਨਾਲ ਸੀ नहीं 33 ਕਹਿਣਾ ਉਹਨੇ ਉੱਤੇ ਲੱਦੀਆਂ ਨੇ ਵਜ਼ਨ ਪਾਣੀ ਦਾ, ਔਰ ਤੂੰ 92 ਬਿਲਕੁਲ ਆ ਕੇ ਗੱਡੀ ਦੇ ਕੋਲ ਲੰਘ ਰਿਹਾ ਤੇ ਹੁਣ ਸਾਰੇ ਜਣੇ ਨੇ ਪਤਾ ਕੀ ਕਹਿਣਾ ਹੁਣੇ, ਆ ਮਾੜਾ ਬੰਦਾ ਚੱਲ ਕੋਈ ਨਹੀਂ ਯਾਰ, ਅੱਲਾ ਨੇ ਤੈਨੂੰ ਗੱਡੀ ਦਿੱਤੀ ਮਾੜਾ। ਉਹ ਭਾਈ ਮਾੜਾ ਬੰਦਾ ਕੋ ਹਰਕਤ ਕਰੇ ਮਾੜਾ ਮੇਰੇ ਕੋਲ ਲੈ ਲਓ ਤੁਸੀਂ। ਅੱਛਾ ਗੱਡੀ ਵਾਲੇ ਨੂੰ ਅਸੀਂ ਸਮਝਦੇ ਹਾਂ ਕਿ ਉਹਦੇ ਕੋਲ ਗੱਡੀ ਆ ਤੇ ਉਹਦੇ ਕੋਲ ਜੇਬ 'ਚ ਵੀ 2.5 ਲੱਖ ਰੁਪਇਆ ਹੋਏਗਾ। ਭਾਜੀ ਇੰਜ ਨਹੀਂ ਹੁੰਦਾ, ਤੇਲ ਬੜੀ ਮੁਸ਼ਕਲ ਹੁੰਦਾ ਵਾ। ਠੀਕ ਆ, ਖੋਤਾ ਰੇੜੀ 'ਚ ਗੱਡੀ ਵੱਜ ਜਾਏ, ਖੋਤਾ ਰੇੜੀ ਦਾ ਕੀ ਜੀ 3 ਕਿੱਲ ਨਵੇਂ ਲੱਗਣੇ ਨੇ,
ਫੱਟਾ ਟੁੱਟ ਗਿਆ ਭਾਈ। ਸਹੀ ਹੋ ਜਾਣੀ। ਸਾਈਡ ਵਾਲੀ ਪੱਟੀ ਚੇਂਜ। ਹਾਂਜੀ ਠੀਕ ਆ ਜੀ। ਤੇ ਗੱਡੀ ਦੀ ਵੀ ਡੈਂਟਿੰਗ ਪੈਂਡਿੰਗ ਹੋ ਜੂ। ਉਹ ਪੈਸੇ ਬੜੇ ਲੱਗਦੇ ਓਏ ਭਾਜੀ। ਉਹ 30 ਰੁਪਈਆ ਦੀ, ਉਹ 30,000 ਦੀ। ਉਹ ਤੇ ਇੱਕ ਥੋੜੀ ਦਾ 20 ਉਹ ਲੱਖ ਲੰਨ ਗੱਲ ਤੇ ਦੇਖ ਲਿਆ ਕਰ, ਕਿੱਥੇ ਵਿੱਚ ਗੱਲ ਕਿੱਦਾਂ ਦੀ ਤੂੰ ਕਰ ਦੇਣਾ। ਗੱਡੀ 'ਚ ਵੀ ਡੈਂਟਿੰਗ ਪੈਂਟਿੰਗ ਹੋ ਜੂ। ਉਸਤਾਦ ਜੀ ਗੱਲ ਮੈਂ ਕਿਹਾ ਗਰੀਬਾਂ ਦਾ ਉਹਦਾ ਇੱਕ ਇਸ਼ਾਰਾ ਗੱਡੀ ਦਾ 40,000 ਰੁਪਏ ਦਾ, ਉਹਦੇ ਇਸ਼ਾਰੇ ਦਾ ਉਹਦਾ ਇਸ਼ਾਰਾ ਜੂ ਮਾਰ ਕੇ ਖੋਤਰੇੜੀ ਤੂੰ ਨਾਲ ਸੀ। ਖੋਤਰੇੜੀ ਦਾ ਬੰਬ ਨਾਲ ਮੈਂ ਮਤਲਬ ਕਿ ਖੋਤਰੇੜੀ ਦਾ ਬੰਬ ਮਾਰ ਕੇ ਇਸ਼ਾਰਾ ਜੂ ਅੰਦਰ ਕਰਤਾ। ਹਾਂਜੀ ਉਹਦਾ ਜਿਹੜਾ ਬੰਬ ਆ ਲੱਕੜ ਦਾ ਪੂਰਾ, ਉਹ 1000 ਰੁਪਏ ਦਾ ਪੈ ਜੂ, 2000 ਦਾ ਪੈ ਜੂ। ਉਹਦਾ ਇਸ਼ਾਰਾ ਇਕੱਲਾ 26,000 ਰੁਪਏ ਦਾ। ਤੈਨੂੰ ਅਕਲ ਨਹੀਂ ਹੈਗੀ। ਅੱਛਾ ਹੁਣ ਇੱਕ ਬੰਦਾ ਖੋਤਰੇੜੀ ਵਾਲਾ ਜੈਨੂਨ ਸਹੀ ਲੀਗਲ ਤਰੀਕੇ ਨਾਲ ਕੋ ਮਤਲਬ ਗਲਤੀ ਹੋ ਗਈ ਕੋਈ ਐਸੀ ਕਿ ਤੂੰ ਗੱਡੀ ਮਾਰਦੀ ਤੇ ਠੀਕ ਹੈ ਜੀ ਮਾੜਾ ਆਦਮੀ, ਤੂੰ ਸਹੀ ਜਾ ਰਿਹਾ ਗੱਡੀ ਲੈ ਕੇ, ਉਹ ਅੱਗੋਂ ਜਹਾਲਤ ਦੇ ਨਾਲ ਵਿੰਗੀ ਚ ਵੀ ਖੋਤਰੇੜੀ ਲਿਆ ਕੇ ਤੇਰੇ ਵਿੱਚ ਮਾਰ ਕੇ ਤੋੜ ਦੇਵੇ ਤੇ ਉੱਥੇ ਮੈਂ ਕਹਾਂ ਗਰੀਬ ਆਦਮੀ ਛੱਡ ਦੇ। ਉਹ ਗਰੀਬ ਆਦਮੀ ਨੂੰ ਸਗੋਂ ਸ਼ੈ ਮਿਲਦੀ ਹੈ। ਉਹਨਾਂ ਨੇ ਹਥਿਆਰ ਬਣਾ ਲਿਆ ਜਾਹਲਾਂ ਨੇ, ਗਰੀਬਾਂ ਨੇ ਨਹੀਂ। ਬਿਲਕੁਲ ਇਹ ਨਹੀਂ ਸੋਚਣਾ ਕਿ ਮੈਂ ਗਰੀਬ ਆਦਮੀ ਨੂੰ ਕੁਝ ਕਹਿ ਰਿਹਾ। ਜਾਹਲਾਂ ਨੇ ਆਪਣਾ ਹਥਿਆਰ ਬਣਾ ਲਿਆ ਇਸ ਗੱਲ ਨੂੰ ਕਿ ਮਾੜਾ ਬੰਦਾ ਯਾਰ ਕੋਈ। ਇਹ ਜਾਹਲੀਅਤ ਨੇ ਹਥਿਆਰ ਜਿੱਥੇ ਗੱਲ ਮਾੜਾ। 4 ਬੰਦੇ ਆਏ, ਉਹਨੇ ਦੇਖਿਆ ਗੱਡੀ ਆ 38 ਲੱਖ ਦੀ, ਉਹਨੇ ਨਾਲ ਹੀ ਉਧਰ ਚੱਲ ਬਾਹੂ ਕੋਈ ਨਹੀਂ ਤੈਨੂੰ ਅੱਲਾ ਨੇ ਦਿੱਤੀ ਹੈ ਕੋਈ ਨਹੀਂ। ਉਹ ਭਾਈ ਅੱਲਾ ਨੇ ਗੱਡੀ ਦਿੱਤੀ ਹੈ, ਕੋਈ 25,000 ਨਹੀਂ ਦਿੱਤਾ ਲੈਟ ਪਾਉਣ ਲਈ। ਉਹਦਾ ਕੀ ਕਰਾਂ? ਸਹੀ ਗੱਲ ਹੈ। ਇਹ ਗੱਡੀਆਂ ਵਾਲਿਆਂ ਨੂੰ ਸਮਝਦੇ ਕਿ ਸਭ ਕੁਝ ਹੀ ਹੋ ਇੱਕ ਇਹ ਸਮਝਦੇ ਨੇ ਇਸ ਬੰਦੇ ਨੇ ਗੱਡੀ ਰੱਖੀ ਆ, ਹੁਣ ਇਹਦੀ ਜੇਬ 'ਚ ਵਿੱਚ 50,000 ਰੁਪਇਆ ਹੋਣਾ, ਇਹਨੇ ਲਾ ਦੇਣਾ ਉੱਤੇ। ਉਹ ਪਤਾ ਨਹੀਂ ਵਿਚਾਰਾ ਗੱਡੀ ਤੋਂ ਰੱਖ ਲਈ। ਉਹ ਦਿਲ ਕਰੇ ਅੱਜ ਕੱਲ ਜੋ ਪੈਟਰੋਲ ਦੇ ਹਾਲ ਆ, ਕਈ ਬੰਦੇ ਗੱਡੀਆਂ ਮੋਟਰਸਾਈਕਲ ਤੇ ਫਿਰਦੇ ਲੋਕੀ। ਬਾਜ਼ੂਕਾ ਤੁਸੀਂ ਗੱਡੀ ਮੈਨੂੰ ਦੇ ਦਿੰਦੇ ਕਿ ਜਾ ਕੰਮ ਕਰ ਗਿਆ, ਮੈਂ ਉਹ ਰੇੜੀ ਵਾਲਾ ਮਾਰ ਦੇਵੇ। ਹਾਂ ਸਹੀ ਗੱਲ ਮੇਰੇ ਕੋਲ ਤਾਂ ਆ ਕੋਈ ਯਾਰ। ਪੈਸਾ ਨਹੀਂ। ਪਰਸੋਂ ਚੌਥ ਤੂੰ ਨਾਲ ਸੀ। ਉਹ ਯਾਰ ਮੈਂ ਕਦੋਂ ਨਾਲ ਸੀ, ਮਿੰਟ ਬਾਅਦ ਮੈਂ ਨਾਲ ਸੀ। ਕੀ ਕਿੱਥੇ ਮੈਨੂੰ ਨਾਲ ਤੂੰ ਕਹਿ ਦੇ ਹਾਂ ਨਾਲ ਸੀ, ਤੂੰ ਜਾਨ ਛੜਾ ਯਾਰ। ਪਰਸੋਂ ਦੀ ਗੱਲ ਆ ਕਿ ਮੈਂ ਗੱਡੀ ਫਜ਼ਾਨੇ ਮਦੀਨਾ ਕੋਲੋਂ, ਤੂੰ ਨਾਲ ਸੀ ਮੇਰੇ। ਆਹੋ ਮੈਂ ਨਾਲ। ਕਿੱਥੇ ਜਾ ਰਹੇ ਸੀ ਅਸੀਂ ਦੱਸ? ਮੈਨੂੰ ਕੀ ਪਤਾ ਤੇ ਕਿੱਥੇ। ਫਿਰ ਤੂੰ ਨਾਲ ਨਹੀਂ ਸੀ, ਝੂਠ ਕਾਹਤੋਂ ਬੋਲਣਾ? ਜਦੋਂ ਤੂੰ ਨਹੀਂ ਸੀ ਨਾਲ ਤੇ ਤੂੰ ਕਹਿ ਮੈਂ ਨਹੀਂ ਸੀ ਨਾਲ। ਹਾਂ ਨਹੀਂ ਸੀ ਨਾ। ਐਵੇਂ ਪਤਾ ਨਹੀਂ ਕੌਣ ਸੀ ਨਾਲ ਮੇਰੇ। ਖੈਰ ਭਾਵੇਂ ਫਜ਼ਾਨੇ ਮਦੀਨਾ ਕੋਲੋਂ ਗੱਡੀ ਕੱਢੀ ਆ, ਅੱਗੋਂ ਭਾਜੀ ਅੰਬਾਂ ਵਾਲੀ ਰੇੜੀ ਵਾਲਾ 92 ਇਹ ਸੜਕ ਤੇ ਆ ਰਿਹਾ ਤੇ ਆਮ ਬੇਡੇ ਉੱਚੇ ਨੇ। ਮੈਨੂੰ ਬੰਦਾ ਨਹੀਂ ਨਜ਼ਰ ਆ ਰਿਹਾ, ਮੈਨੂੰ ਸਿਰਫ ਰੇੜੀ ਨਜ਼ਰ ਆ ਰਹੀ ਆਉਂਦੀ, ਬੰਦਾ ਨਜ਼ਰ ਹੀ ਨਹੀਂ ਆ ਰਿਹਾ। ਉਹਨੇ ਇੱਥੇ ਦਾ ਕੰਮ ਲਾਏ, ਪਿੱਛੋਂ ਧੂੰਦੇ ਆ ਤੇ 92 ਆ ਰਹੇ ਨੇ, ਵੀ ਨਹੀਂ ਪਤਾ ਵੀ ਮੈਂ 92 ਤੇ 1 ਮਿੰਟ ਬਾਅਦ ਸਾਈਡ ਤੇ ਉਹ ਕਹਿੰਦਾ ਦੇਖ ਕੇ ਫਿਰ ਅੱਗੇ ਜਾ ਰਿਹਾ। ਤੇ ਮੈਂ ਅੱਗੋਂ ਗੱਡੀ ਨੂੰ ਮੈਂ ਤਾਂ ਸਹੀ ਆ ਰਿਹਾ ਤੇ ਮੈਂ ਕਿਹਾ ਯਾਰ ਇਹਨੂੰ ਤਾਂ ਨਜ਼ਰ ਵੀ ਨਹੀਂ ਆ ਰਿਹਾ, ਤੇਰੇ ਬਹਾਨਾ ਪਾਉਣਾ ਭਾਜੀ ਮੈਨੂੰ ਤਾਂ ਨਜ਼ਰ ਹੀ ਸੀ ਆ ਰਿਹਾ। ਹਾਂ ਸਹੀ ਗੱਲ। ਠੀਕ ਆ ਨਾ। ਮੈਂ ਭਾਈ ਬੜੀ ਸਪੀਡ ਇੰਜ ਕਰਕੇ ਨਾ ਲਾਗੇ ਜਾ ਕੇ ਮੈਂ ਕਿਹਾ ਦੇਖਾ ਭਲਾ ਕੋ ਧੱਕਾ ਵੀ ਲਾਉਂਦੇ ਆ ਕਿ ਆਟੋ ਤੇ ਲੱਗੀ ਨਹੀਂ ਆਪ ਹੀ ਆਈ ਜਾ ਰਹੀ ਤੇ ਸਾਫਾ ਤੇ ਬੁਰਾ ਹਾਲ ਉਹਦਾ ਵਿਚਾਰੇ ਦਾ। ਹੁਣ ਮਾੜਾ ਬੰਦਾ ਠੀਕ ਆ, ਇਹ ਕਿਸੇ ਬੰਦੇ ਨੂੰ ਕਹਿ ਕੇ ਭਾਜੀ ਜ਼ਰਾ ਮੈਂ ਧੱਕਾ ਲਾਉਣਾ, ਤੁਸੀਂ ਲਾਗੋ ਰੇੜੀ ਦੱਸ ਦੇਣਾ ਕਿਤੇ। ਬੇਸ਼ੱਕ ਤੂੰ 92 ਹੋਣਾ ਵੀ, ਤੂੰ ਉੱਤੋਂ ਦੀ ਨਹੀਂ ਆ ਸਕਦਾ ਵਜ਼ਨ, ਪਰ ਯਾਰ ਤੂੰ ਕਿਸੇ ਨੂੰ ਕਹਿ ਦੇ, ਕਿਸੇ ਨੂੰ ਬਾਤ ਮਾਰ ਲਾ ਕਿ ਯਾਰ ਤੂੰ ਅੱਗੇ ਖਲੋ। ਗੁਰਬਤ ਚ ਤੇ ਜਾਹਲੀਅਤ ਚ ਫਰਕ ਆ। ਤੇਰੇ ਘਰ ਜਦੋਂ ਮੈਂ 4-5 ਦਿਨ ਪਹਿਲੇ ਆਰਫ ਦੇ ਬੂਹੇ ਕੇ ਗੱਡੀ ਲਾਈ ਹੈ, ਪਿੱਛੋਂ ਟਰੱਕ ਤੂੰ ਨਾਲ ਸੀ ਮੇਰੇ। ਚਾਹ ਨਹੀਂ ਪੀਤੀ ਆਪਾਂ ਆਰਫ ਤੋਂ? ਹਾਂ ਤੇ ਫਿਰ ਨਾਲ ਹੀ ਸੀ ਤੂੰ। ਜਦੋਂ ਗੱਡੀ ਲਾਈ ਹੈ ਟਰਾਲੀ ਵਾਲਾ ਆਇਆ, ਉਹਨੇ ਵੇਖਿਆ ਕਿ ਮੈਂ ਕੋ ਗੱਡੀ ਆ, ਕਿੰਨੀ ਬਚੀ ਗੱਡੀ ਸਾਡੀ। ਯਾਦ ਹੈ ਜਦੋਂ ਆਰਫ ਨੇ ਕਿਹਾ ਭਾਈ ਪਿੱਛੇ ਲਾ ਕੇ ਆਓ, ਬਿਲਕੁਲ ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ। ਉਤੋਂ ਮੇਰੀ ਗੱਡੀ ਅੱਲਾ ਮਾਫੀ ਦਵੇ, ਤੌਬਾ। ਲੇਕਿਨ ਗਲਤੀ ਉਦੋਂ ਤੁਹਾਡੀ ਸੀ ਨਾ। ਉਹਨਾਂ ਫੈਸਲਾਬਾਦ ਚ ਨੰਗ ਪੈ ਰਹੀਆਂ ਨਹੀਂ ਮਸ਼ਹੂਰ ਜਿੰਨੀ ਮੇਰੀ ਗੱਡੀ ਮਸ਼ਹੂਰ है। सही गल है। नाज़रीन वक्त हुआ ब्रेक का, मिलता है एक शॉर्ट ब्रेक के बाद। क्या आपके टॉयलेट में जरासीम और गंदे दाग हैं? मशहूरी की देने लगा, शैम्पू तो ले ला आप चल। क्या आपके टॉयलेट में गंदे जरासीम और गंदे दाग हैं? तो अपने सब में हैप्पी हेयर शैम्पू इस्तेमाल करें। हैप्पी हेयर शैम्पू इस्तेमाल करने से आपके जरासीम खत्म हो जाएंगी। हैप्पी हेयर। नाज़रीन वक्त हुआ एक और ब्रेक का, मिलते हैं एक और ब्रेक के बाद। सूसा रोड हकीम लकमान 30 फुटा बाजार निशाताबाद। की नाम की है नाज़रीन ਵੈਲਕਮ। वेलकम बैक प्रोग्राम में दोबारा खुश आमदीद। ਉਹ ਗੱਲ ਹੋ ਰਹੀ ਸੀ ਆਰਫ ਜਾਹ ਲਈ। ਹਾਂ, ਠੀਕ ਹੈ ਨਾ। ਹਾਂ। ਹੁਣ ਉਸਤਾਦ ਜੀ ਉੱਥੇ ਤੁਸੀਂ ਮਾਦਰਤ ਨਾ ਵੇਖੋ ਨਾ, ਰੋਂਗ ਸੀ। ਅਗਰ ਇੱਕ ਬੰਦਾ ਤੁਸੀਂ ਸਾਭਿਆ ਸੀ ਉਦੋਂ ਗੱਡੀ ਵਾਲੇ ਉਹ ਕਾਰ ਦਿੱਤੀ ਮਾਸ਼ਾਅੱਲਾ, ਕੋਈ ਇੱਕ ਰੇੜੀ ਵਾਲਾ ਉਸਤਾਦ ਜੀ ਵਿਚਾਰਾ ਟਰਾਲੀ ਵਾਲਾ ਭਾਜੀ ਮੈਂ ਤੁਹਾਨੂੰ ਦੱਸਦਾ, ਐਡੀ ਟਰਾਲੀ ਇੱਥੇ ਤੱਕ ਉਹਦੇ ਗੰਨੇ ਗਏ। ਇਹ ਕਿਹੜਾ ਇਨਸਾਫ ਆ? ਟਰਾਲੀ ਜੋ 6 ਫੁੱਟ ਦੀ ਆ ਤੇ 11.5 ਫੁੱਟ ਤੱਕ ਗੰਨੇ ਗਏ ਨੇ। ਇਹ ਕਿਹੜਾ ਤੋਕਾ? ਤੇ ਉਹਨੂੰ ਤੇ 1000-1200 ਹੀ ਮਿਲਣਾ ਦਿਹਾੜੀ। ਕਿਹਨੂੰ? ਉਸਤਾਦ ਜੀ ਮੇਰਾ ਦਮ ਯਾਰ, ਉਹਨੂੰ ਭਾਵੇਂ ਜਿੰਨਾ ਮਰਜ਼ੀ ਮਿਲਾ ਭਾਈ, ਗੰਨੇ ਐਸ ਰੁਕ ਵੀ ਤੇ ਆ ਸਕਦੇ। ਉਸਤਾਦ ਜੀ, ਤੁਸੀਂ ਰਾਤ ਨੂੰ ਤੂੜੀ, ਓਏ ਉਹ ਤਾਂ ਸੜਕ ਹੀ ਬੰਦ। ਓਏ ਤੂੜੀ ਭਾਜੀ ਇੰਜ ਕਸਮੇ ਇੰਜ ਲੱਗਦਾ ਵਾ ਵੀ ਕੋ ਮੋਟਾ ਬੰਦਾ ਨਾ, ਕੋਈ ਏਡਾ ਮੋਟਾ ਬੰਦਾ
ਸਾਈਕਲ ਤੇ ਬੈਠਾ हाँ ਤੇ ਉਹ सही। ਗੱਡੀ ਕਿੱਥੇ, ਕੀ ਹਿਸਾਬ ਹੋਏਗਾ ਗੱਡੀ ਦਾ, ਸੋਚ। हाँ ਉਹ ਗੱਡੀ ਟੈਪ ਟਰਾਲੀ ਲੱਗ ਰਹੀ ਹੁੰਦੀ ਸਹੀ ਗੱਲ। ਤੇ ਤੂੜੀ ਔਰ ਉਹ ਬਿਲਕੁਲ ਬੈਲੈਂਸ 'ਚ ਨਹੀਂ ਹੁੰਦੀ, ਉਹ ਬਿਲਕੁਲ ਸਿੱਧੇ ਜਾਏ। ਆ ਲਾਹੌਰ ਤੁਸੀਂ ਜਾਓ ਸ਼ੇਖਪੁਰਾ ਰੋਡ ਥਾਣੀ, ਜੀਟੀ ਰੋਡ ਥਾਣੀ, ਰਸਤੇ 'ਚ ਕਈ ਵਕੂਏ, ਕੋਈ ਐਨ ਉੱਲ ਰਹੀ, ਕੋਈ ਐਨ ਉੱਲ ਰਹੀ, ਕੋਈ ਐਨ ਉੱਲ ਰਹੀ। ਅੱਛਾ ਅੱਗੋਂ ਟਰੈਕਟਰ ਚੁੱਕਿਆ ਜਾ ਰਿਹਾ ਹੁੰਦਾ ਤੇ ਉਹ ਫੇਰ ਵੀ ਰੋਕਦੇ ਹਾਂ ਨਹੀਂ। ਤੂੜੀ ਤੁਸੀਂ ਹਿਸਾਬ ਲਾਓ। ਲੇਕਿਨ ਮੈਂ ਤੁਹਾਨੂੰ ਐਡਵਾਈਸ ਇਹੀ ਕਰਾਂਗਾ ਕਿ ਯਾਰ ਖਿਆਲ ਕਰਨਾ ਯਾਰ, ਉਹਨਾਂ ਕੀ? ਨੂੰ ਮਾਫ ਕਰ ਦਿਆ ਉਹ ਕਰੋ। ਯਾਰ ਮਾਫ ਕਰਦੇ ਨੇ, ਕੀ ਕਰ ਲੋਗੇ ਤੁਸੀਂ ਉਹਦਾ? ਮਾਫ਼ ਹੀ ਕਰਨਾ ਇੱਕ ਪੈਣਾ। ਬੰਦੇ ਦੀ ਰੇੜੀ 10,000 ਰੁਪਏ ਦੀ ਰੇੜੀ, ਉਹਨੇ ਤੁਹਾਡਾ 50,000 ਦਾ ਨੁਕਸਾਨ ਕਰਤਾ, ਕੀ ਕਰ ਲੇਗਾ ਤੂੰ ਉਹਦਾ? ਤੇਰੇ ਕੋ ਚਾਰਾ ਕੀ ਹੈ ਮਾਫ ਕਰਨ ਤੋਂ ਇਲਾਵਾ? ਮੈਂ ਹਕੀਕਤ ਦੇ ਵਿੱਚ ਵਾਕਿਆ ਮੇਰੇ ਨਾਲ ਪਿਛਲੇ ਦਿਨਾਂ ਦੇ ਵਿੱਚ ਬ੍ਰੇਕ ਹੋ ਹੋਇਆ। ਜਾ ਭਾਈ ਬ੍ਰੇਕ। ਯਕੀਨ ਕਰ, ਇੱਕ ਸਾਈਕਲ ਤੇ ਮੁੰਡਾ ਜਾ ਰਿਹਾ ਵਿਚਾਰਾ ਤੇ ਗੱਡੀ 'ਚ ਵੱਜ ਗਿਆ ਸਾਈਕਲ, 92 ਜਾ ਰਿਹਾ ਸੀ, ਰੋਂਗ ਜਾ ਰਿਹਾ ਸੀ, ਗੱਡੀ 'ਚ ਵੱਜ ਗਿਆ ਤੇ ਉਹ ਗੱਡੀ ਵਾਲਾ ਉਤਰਿਆ, ਉਸਤਾਦ ਜੀ ਉਹਦੇ 3-4 ਠਾਪਾਂ ਲਾਈਆਂ ਨੇ, ਚਪੇੜਾਂ ਮਾਰੀਆਂ ਤੇ ਨਾਲੇ ਗਾਲਾਂ ਕੱਢੀਆਂ ਨੇ। ਠੀਕ ਹੈ, ਉਹਨੂੰ ਨਾਲੇ ਪਾਇਆ ਹੋਇਆ ਗੱਡੀ ਦਾ ਨੁਕਸਾਨ ਵਾ, ਬਲਾ ਆਪਣੇ ਵੱਡੇ ਦੀ ਜੇ ਕੋਲ। ਉਸਤਾਦ ਜੀ ਮੈਂ ਚਲਾ ਗਿਆ, ਨਹੀਂ ਵੇਖ ਹੋਇਆ ਮੇਰੇ ਕੋਲ, ਤੁਹਾਨੂੰ ਪਤਾ ਮੇਰੇ ਕੋਲ ਨਹੀਂ ਵੇਖ ਹੁੰਦੀ। ਨਹੀਂ ਤੇਰੇ ਕੋ ਨਹੀਂ ਵੇਖ सिद्धू ऐनक ਮੈਂ ਉਹਨੂੰ ਕਿਹਾ ਹਾਂ ਬਈ ਦੱਸ ਤੈਨੂੰ ਗੱਡੀ ਦੀ ਕੀਮਤ ਚਾਹੀਦੀ ਕਿ ਨੁਕਸਾਨ ਦੇ ਪੈਸੇ? मेरे मौला ਉਸਤਾਦ ਜੀ ਮਜ਼ਾਕ ਚ ਨਹੀਂ, ਨਾ ਗੱਲ ਮੈਂ ਮਜ਼ਾਕ 'ਚ ਕੀ ਮੈਂ ਗੱਲ ਪਾ ਲਈ ਆ? ਕੀ ਕੀਤਾ ਉਹ? ਮੈਂ ਲੁੱਡੋ ਮਗਾਲੀ ਖੇਲਣ ਲਈ ਨਾਲ। ਉਸਤਾਦ ਜੀ ਤੁਸੀਂ ਮਜ਼ਾਕ ਚ ਗੱਲ ਮਜ਼ਾਕ ਮੈਂ ਕਦੋਂ ਕੀਤਾ? ਮੈਂ ਕਿਹਾ ਵਾਹ ਕੀ ਬਾਤ ਆ, ਤੂੰ ਕਿਹਾ ਦੱਸ ਗੱਡੀ ਦੀ ਕੀਮਤ। हाँ सही ਠੀਕ ਹੈ ਨਾ? ਜਿਹੜੇ ਇੰਜ ਫਿਰ ਉਹਨੂੰ ਮੈਂ ਕਿਹਾ, ਕਹਿੰਦਾ ਜੀ ਇਹ ਮੇਰਾ ਨੁਕਸਾਨ ਭਰ ਦੇਵੇ, ਮੈਂ ਨਹੀਂ ਉਹਨੂੰ ਜਾਣ ਦੇਣਾ। ਮੈਂ ਕਿਹਾ ਠੀਕ ਹੈ ਨੁਕਸਾਨ ਭਰ ਦਿੰਦਾ। ਮੈਂ ਕਿਹਾ ਇਹਦੇ ਚਪੇੜਾਂ ਕਿੰਨੀਆਂ ਮਾਰੀਆਂ? ਉਹ ਕਹਿੰਦਾ ਜੀ 4-5 ਮਾਰੀਆਂ ਤੇ ਗਾਲਾਂ ਵੀ ਕੱਢੀਆਂ। ਮੈਂ ਕਿਹਾ ਤੂੰ ਵੀ ਕੱਢ, ਮੈਂ ਭਰਦਾ ਨੁਕਸਾਨ, ਮੈਂ ਰਾਈਟ ਤੇ ਸੀ ਨਾ। ਹਾਂ ਬਿਲਕੁਲ। ਮੈਂ ਉਸਤਾਦ ਜੀ ਮਾੜਾ ਜਿਹਾ ਮੈਂ ਅੱਗੇ ਹੋਇਆ ਤੇ ਉਹਨੇ ਨਾ ਗੱਡੀ ਦੇ ਡੈਸ਼ਬੋਰਡ 'ਚੋਂ ਨਾ ਕੋਈ ਸ਼ਾਇਦ ਜੀ ਕੱਢੀ ਹੈ। ਲੋਹੇ ਦੀ। ਆਹੋ ਤੇ ਮੈਂ ਕਿਹਾ ਯਾਰ ਐਵੇਂ ਨਾ ਉਸਤਾਦ ਜੀ ਜਾਂਦੀ ਲੜਾਈ ਪੈ ਜਣੀ, ਗੱਲ ਫਾਇਦਾ ਕੋਈ ਨਹੀਂ, ਲੜਾਈ ਦਾ ਮੂੰਹ ਕਾਲਾ ਵਾ। ਮੈਂ ਉਹ ਯਕੀਨ ਕਰ, ਮੈਂ ਨਿਕਲ ਆਇਆ ਜੀ, ਮੈਂ ਮੇਰੇ ਕੋਲ ਨਹੀਂ ਇਹ ਵੇਖ ਹੁੰਦੀਆਂ। ਓਏ ਜੀ ਓਏ, ਤੇ ਉਹ ਬੱਚੇ ਦਾ ਕੀ ਬਣੇਗਾ ਫਿਰ? ਉਹ ਬੱਚੇ ਨੂੰ ਪਤਾ ਨਹੀਂ ਯਾਰ, ਮੈਂ ਆ ਗਿਆ ਸੀ ਗਲਤੀ ਉਹਦੀ ਸੀ ਬੱਚੇ ਦੀ। ਉਸਤਾਦ ਜੀ, ਲੇਕਿਨ ਨਹੀਂ ਨਾ ਮਾਰਨਾ। ਦੇਖੋ ਯਾਰ ਫੈਸਲ ਸਾਹਿਬ, ਟੋਟਲ ਨਿਜ਼ਾਮ ਦਰਮ ਬਰਮ ਹੋਇਆ ਪਿਆ। ਬਿਲਕੁਲ। ਤੂੰ ਕਿਸ ਤਰ੍ਹਾਂ ਕਹਿ ਸਕਦਾ ਕੋਈ ਬੰਦਾ ਗੱਡੀ ਚੋਂ ਨਿਕਲਿਆ, ਕਿਸ ਸਟ੍ਰੈਸ ਟੈਨਸ਼ਨ ਦੇ ਵਿੱਚ, ਪਤਾ ਨਹੀਂ ਕਿੱਥੋਂ ਆ ਰਿਹਾ ਉਹਦਾ ਪਤਾ ਨਹੀਂ ਕੀ ਨੁਕਸਾਨ ਹੋਇਆ, ਉਹਦੇ ਘਰ ਪਤਾ ਨਹੀਂ ਕੀ ਅਸੀਂ ਜਿਹਦੇ ਕੋਲ ਗੱਡੀ ਉਹਨੂੰ ਸਮਝਦੇ ਇਹਦੇ ਕੋਲ ਇਹ ਬਸ ਇਹਦੀ ਕਿਹੜੀ ਗੱਲ ਹੈ, ਇਹਦੇ ਕੋਲ ਗੱਡੀ ਹੈਗੀ ਆ। ਨਹੀਂ ਤੇ ਉਹਨੇ ਜਾਣ ਕੇ ਮਾਰੀ ਹੈ ਯਾਰ ਉਹਨੇ ਨਹੀਂ ਮਾਰੀ, ਉਹਦਾ ਪਤਾ ਨਹੀਂ ਵਿਚਾਰੇ ਦਾ ਕੀ ਸੂਰਤ, ਉਹ ਦਿਲ ਕੇ ਘਰ ਜਾ ਕੇ ਪਛਤਾਉਂਦਾ ਹੋਵੇ ਕਿ ਯਾਰ ਮੈਂ ਕਿਉਂ ਬੱਚੇ ਨੂੰ ਮਾਰਿਆ। ਉਹ ਪਤਾ ਨਹੀਂ ਕਿਸ ਟਰਾਂਸ ਦੇ ਵਿੱਚ ਆ ਰਿਹਾ ਹੋਵੇ। ਭਾਈ ਸਾਰਾ ਇਸ ਟਾਈਮ ਬਹੁਤ ਕੰਮ, ਮਹਿੰਗਾਈ ਨੇ ਐਸਾ ਕੰਮ ਖਰਾਬ ਕਰ ਦਿੱਤਾ, ਤੇਰੀ ਸੋਚ ਆ। ਸਹੀ ਗੱਲ। ਫੈਸਲ ਉਸਤਾਦ ਜੀ ਸਾਹਿਬ ਦੁਬਈ ਸਾਊਦੀ ਅਰਬ ਦੇ ਵਿੱਚ, ਮੈਂ ਸਾਊਦੀ ਅਰਬ ਰਿਹਾ, ਵੇਖਿਆ ਉਸਤਾਦ ਜੀ ਗੱਡੀ ਵੱਜ ਗਈ ਹੈ ਨਾ, ਉਹ ਜਿੱਥੇ ਗੱਡੀ ਦਾ ਵੱਜੀ ਹੈ ਨਾ ਉੱਥੇ ਹੀ ਉਸਤਾਦ ਜੀ ਤੁਸੀਂ ਖਲੋ ਜਾਣਾ ਵਾ, ਜਿੰਨੀ ਦੇਰ ਤੱਕ ਉਹ ਵਾਰਡਨ ਵਾਲਾ ਨਹੀਂ ਨਾ, ਹਾਂ ਉਹਨੇ ਆਣ ਕੇ ਫੈਸਲਾ ਕਰਨਾ ਵਾ, ਉਹਨੇ ਵੇਖਣਾ ਗਲਤੀ ਕਿਹਦੀ ਆ, ਉਸ ਤੋਂ ਬਾਅਦ ਉਹਨੂੰ ਫਾਈਨ ਕਰੇਗਾ ਤੇ ਉਹਨੂੰ ਇੰਸ਼ੋਰੈਂਸ ਵਗੈਰਾ ਭੇਜੇਗਾ ਤੇ ਉਸ ਤੋਂ ਬਾਅਦ ਉਹ ਫੈਸਲਾ ਹੋਣਾ, ਨਹੀਂ ਤੇ ਨਹੀਂ। ਹਾਂਜੀ। ਭਾਵੇਂ ਉਹ ਸਾਰਾ ਦਿਨ ਨਹੀਂ ਆਉਂਦਾ ਤੇ ਸਾਰਾ ਦਿਨ ਗੱਡੀਆਂ ਭੈਣ ਪੂਰੇ ਮੁਲਕ 'ਚ ਕੈਮਰੇ ਲੱਗੇ ਨੇ, ਕਿਤੇ ਕੋ ਮਸਲਾ ਹੋਵੇ ਇੱਕਦਮ ਜਗਲੇ ਫੁਟੇਜ ਕਢਾ ਲੈਂਦੇ ਨੇ। ਹਾਂਜੀ ਉਸੇ ਗਲਤੀ ਕੀ ਦੀ ਸੀ। सही गल सही गल। ਉਸਤਾਦ ਜੀ ਮੈਂ ਨਾ ਪਿਕਅਪ ਗੱਡੀ ਸੀਗੀ ਮੇਰੇ ਕੋਲ। नाज़रीन यहाँ पे वक्त हुआ एक ब्रेक का, मिलते हैं एक शॉर्ट ब्रेक के बाद। पहली बार उनके घर वाले हमारे घर आ रहे थे, हाँ। सब कुछ ठीक लग रहा था, सवाए मेरे मुंह तो। लेकिन खाने में नमक तेज हो गया। मेरी सहेली ने मुझे मशवरा दिया हैप्पी हेयर और शैम्पू से नहाने का। मैं 3 बार हैप्पी हेयर शैम्पू से नहाई, अब मैं मजेदार खाना बनाती हूँ। आप भी हैप्पी हेयर शैम्पू इस्तेमाल करें और लज्जत पाएं। वेलकम बैक नाज़रीन। ਉਹ 3 ਵਾਰੀ ਮਰੇ ਨਾ ਨਾ ਤੈਨੂੰ ਅੱਲਾ ਰਹਿਮ ਕਰੇ। ਗੱਲ महीने च गया, महीने च। ਗੱਲ ਜਾਣੀ नाज़रीन वक्त हुआ एक ब्रेक, नहीं नाज़रीन वेलकम बैक नाज़रीन, प्रोग्राम में दोबारा ब्रेक का वक्त हो गया और खुशामदीद मेरे साथ हैं। मैं मेरी गाड़ी। नाज़रीन यहाँ पे लेते हैं एक छोटा सा ब्रेक, ब्रेक के बाद दोबारा हाजिर होते हैं, हमारे साथ रहिए। साजी तुझे मेरे नाल ओके। भूल गया मैं फिर पप्पा शैम्पू लेकर घर आना, मजे मजे का हैप्पी शैम्पू मुझको दिल से है प्यारा, भूल गया ना फिर पप्पा। मैं की करा सी ਤੁਸੀਂ ਕਹਣਾ ਆਪਣਾ ਬੋਲੋਗਾ ਕੁੜੀਆ। ਤੁਸੀਂ ਨਹੀਂ ਵੇਖੀ नहीं, चलो दोबारा ਔਰਤ ਲੈ ਕੇ ਗਿਆ था। नाज़रीन सादा ही वेलकम बैक। ਚਲੋ ਖੈਰ ਕੁਝ ਨਹੀਂ। प्रोग्राम में दोबारा खुशामदीद नाज़रीन के बाद और ट्रैक। ਅੱਛਾ ਹੁਣ ਨਾ ਮੈਂ ਜਿਹੜਾ ਮਸ਼ਵਰਾ ਦੇਣਾ, ਮਾਫ ਕਰ ਦੇਣਾ ਯਾਰ ਤੁਸੀਂ, ਉਹ ਜਿਹੜੇ ਮੈਂ नहीं ਕਹਿ होना ਰਿਹਾ यार सब। ਦੂਸਰੇ ਨੰਬਰ ਤੇ ਹੋ ਜਾਂਦੇ ਨੇ ਹਾਦਸੇ। ਮੈਂ ਨਾ ਪਿਕਅਪ ਤੇ ਜਾ ਰਿਹਾ, ਪਿਕਅਪ ਤੇ पिकअप थे। ਤੇ ਮੈਂ ਇੱਕ ਸੜਕ ਕ੍ਰਾਸ ਕੀਤੀ ਹੈ ਉਸਤਾਦ ਜੀ, ਤੇ ਅੱਗੇ ਨਾ ਮੋਟਰਸਾਈਕਲ ਆ ਗਿਆ। ओके ओके। ਠੀਕ ਹੈ, ਹੁਣ ਹਾਦਸੇ ਹੁੰਦੇ ਨੇ, ਸਾਰਾ ਕੁਝ ਹੁੰਦਾ ਹੈ। ਮੈਂ ਤੁਹਾਨੂੰ ਸਿਰਫ ਤਰੀਕਾ ਹੈ ਕਿ ਦੱਸਣਾ, ਉਹਨੂੰ ਪਿਕ ਕਰਨਾ। ਕੂਲ ਡਾਊਨ ਰਹਿਣਾ ਸਭ ਤੋਂ ਪਹਿਲੇ।
ਮੈਂ ਗੱਡੀ ਤੋਂ ਫੌਰਨ ਉਤਰਿਆ ਵਾਂ, ਮੋਟਰਸਾਈਕਲ ਇਹਨਾਂ ਨੂੰ ਚੁੱਕਿਆ, ਫੌਰਨ ਨੱਸ ਕੇ ਗਿਆ ਤੇ ਜੂਸ ਲਿਆ ਕੇ ਦਿੱਤਾ ਉਹਨੂੰ। ਮੈਂ ਕਿਹਾ ਗੱਡੀ ਦੀ ਟੈਨਸ਼ਨ ਨਹੀਂ ਲੈਣੀ, ਨਵੀਂ ਸਭ ਕੁਝ, ਕੋਈ ਮਸਲਾ ਪ੍ਰੋਬਲਮ ਨਹੀਂ। ਉਹਨੂੰ ਕੋਸ਼ਿਸ਼ ਕਰੋ ਕੋਈ ਜੂਸ ਪਿਲਾਓ, ਠੀਕ ਹੈ, ਤਾਂ ਕਿ ਉਹਨੂੰ ਕੂਲ ਡਾਊਨ ਕਰੋ। ਮੈਂ ਉਹਨੂੰ ਕਿਹਾ ਯਾਰ ਤੂੰ ਹਸਪਤਾਲ ਚੱਲ ਮੇਰੇ ਨਾਲ, ਤੇਰੇ ਸੱਟਾਂ ਲੱਗ ਗਈਆਂ ਵਾ। ਉਹ ਮੈਨੂੰ ਇਹਨੇ ਕਹਿੰਦਾ ਜੂਸ ਪਿਆਇਆ। ਉਹ ਨਹੀਂ, ਜੂਸ ਉਹ ਮੈਨੂੰ ਕੀ ਕਹਿੰਦਾ, ਜੂਸ ਪਿਆ ਕੇ ਉਹਨੂੰ ਕੂਲ ਡਾਊਨ ਕਰਕੇ ਉਹਦੇ ਮੋਬਾਈਲ ਨੂੰ ਗੇਮ ਪਾ ਕੇ ਉਹ ਨਹੀਂ ਉਹਨੂੰ ਬੜਾ ਜੂਸ ਪਿਲਾਇਆ। ਇਹਨੇ ਜੂਸ ਪਿਆ, ਉਹਨੂੰ ਸੱਟਾ ਜੂਸ ਪਿਆ ਕੇ ਉਹਨੂੰ ਕੋਲ ਡਾਊਨ ਕਰਕੇ ਉਹਦਾ ਮੋਬਾਈਲ ਨੂੰ ਕਿਹੜਾ ਨਿਕਲ ਨਹੀਂ ਉਹਨੂੰ ਮੈਂ ਜੂਸ ਉਹਨੂੰ ਪਿਲਾਇਆ। ਸੱਟਾਂ ਇੰਨੀਆਂ ਨਹੀਂ ਲੱਗੀਆਂ, ਇਹਨੇ ਜੂਸ ਐਕਸਪਾਇਰ ਪਿਆਤਾ, ਉਹ ਜੂਸ ਨਾ ਮਰ ਗਿਆ। ਨਹੀਂ ਉਹਨੂੰ ਮੈਂ ਜੂਸ ਪਿਲਾਇਆ ਤੇ ਮੈਂ ਉਹਨੂੰ ਕਿਹਾ ਯਾਰ ਟੈਨਸ਼ਨ ਨਹੀਂ ਲੈਣੀ, ਨੁਕਸਾਨ ਮੈਂ ਭਰਾਂਗਾ, ਮੈਂ ਹੈਗਾ ਵਾ। ਉਹ ਮੈਨੂੰ ਕਹਿੰਦਾ ਤੂੰ ਗੱਡੀ ਸਾਈਡ ਤੇ ਲਾ ਯਾਰ। ਮੈਂ ਕਿਹਾ ਯਾਰ ਮੈਂ ਸਾਈਡ ਦੇ, ਮੈਂ ਨਸਿਆ ਨਹੀਂ, ਇੱਥੇ ਹੀ ਆ। ਕਹਿੰਦਾ ਤੈਨੂੰ ਮੈਂ ਕਿਹਾ ਗੱਡੀ ਸਾਈਡ ਤੇ ਲਾ। ਮੈਂ ਉਹਨੂੰ ਕਿਹਾ ਯਾਰ ਉਹਨੂੰ ਜੂਸ ਘੋਲ ਦੇ, ਦਿਮਾਗ ਮੂੰਹ ਹੀ ਉਹ ਹੋਰ ਤਾਂ ਨਹੀਂ ਸੱਟ ਲੱਗੀ ਲੁਗੀ ਉਹ, ਠੀਕ ਹੈ। ਮਾਰਿਆ ਗਲਤੀ ਤੇਰੀ ਸੀ ਉਸਤਾਦ ਜੀ, ਗਲਤੀ ਉਹਦੀ ਸੀ ਲੇਕਿਨ ਉਹ ਵੱਡਾ ਸੀ। ਨਹੀਂ ਗਲਤੀ ਤੇਰੀ ਵੀ ਸੀ ਕਿਉਂਕਿ ਤੂੰ ਗੱਡੀ ਲੈ ਕੇ ਅਥਰਾ ਸੀ। ਅਥਰਾ ਸੁਣ ਤੇ ਲੈ। अच्छा अथरा सी। 18 बरस की तो होने ठीक पाए है। ਹੁਣ ਉਹਨੇ ਨਾ ਟੈਲੀਫੋਨ ਕੀਤਾ, ਇਧਰ ਆਓ ਜੀ, ਇੰਜ ਕਰਕੇ ਗੱਡੀ ਮਾਰਤੀ ਬੰਦੇ ਨੇ ਇਹ ਉਹ। ਮੈਂ ਉਹਨੂੰ ਕਿਹਾ ਯਾਰ ਜਦ ਮੈਂ ਜੋ ਤੈਨੂੰ ਕਹਿਣ ਨੇ ਕਿ ਮੈਂ ਨੁਕਸਾਨ ਭਰਦਾ ਵਾਂ, ਤੂੰ ਫਿਰ ਫੋਨ ਕਰਕੇ ਕਹਿੰਦਾ ਨਹੀਂ ਅਸੀਂ ਭਰ ਲਾਂਗੇ, ਤੂੰ ਟੈਨਸ਼ਨ ਨਾਲ, ਅਸੀਂ ਭਰ ਲਾਂਗੇ। ਮੈਂ ਹੁਣ ਨਾ ਹੁਣ ਉਸਤਾਦ ਜੀ ਮੇਰੇ ਕੋਲ ਕੋਈ ਪੈਸਾ ਨਹੀਂ ਤੇ ਗੱਡੀ ਵੀ ਮੈਂ ਕਿਸੇ ਦੀ ਲੈ ਕੇ ਆਇਆ, ਠੀਕ ਹੈ। चार बंदे ਉਹਦੇ ਪਿੱਛੇ ਆ ਗਏ ਫੈਸਲੇਬਾਜ਼ੀ ਨੇ, ਇਹਨਾਂ ਚੌਣ ਵੀ ਜੂਸ ਪਿਆ। ਨਾ ਐਸਾ ਜੂਸ ਚਲਾਇਆ ਉੱਥੇ। ਉਹ ਬਾਅਦ ਚੋਂ ਸਹੀ ਹੋਇਆ। ਉਹ ਦੁਕਾਨ ਵਾਲੇ ਨੂੰ ਜੂਸਾਂ ਦੇ ਪੈਸੇ ਪੁੱਛ ਕੇ ਫਿਰ ਕਹਿੰਦਾ ਨਹੀਂ ਮੈਨੂੰ ਨਹੀਂ ਆਰਾਮ ਆਇਆ। ਮੈਂ ਉਦਾਂ ਉਹ 4-5 ਜਣੇ ਆ ਗਏ ਉਸਤਾਦ ਜੀ, ਉਹ ਜੀ ਜਿਵੇਂ ਬਿਲਕੁਲ ਚੌਂਕ 'ਚ ਹੀ ਘਰ ਸੀ ਉਹਦਾ, ਆ ਗਏ ਤੇ ਮੈਂ ਉਹ ਮੈਂ ਕਿਹਾ ਯਾਰ ਮੇਰੇ ਨਾਲ ਤੁਸੀਂ ਚੱਲੋ। ਕਹਿੰਦਾ ਜਾਣਾ ਨਹੀਂ, ਇੱਥੇ ਹੀ ਪੈਸੇ ਦੇ ਕੇ ਜਾਣੇ ਆ ਗੱਡੀ ਨੂੰ। ਕਿਆ कहने ਹੁਣ ਅੱਲਾ ਭਲਾ ਕਰੋ, ਉੱਥੇ ਪਾਨ ਵਾਲੀ ਦੁਕਾਨ ਤੇ ਨਾ 2-3 ਕਰੈਕਟਰ ਨਾ ਵੇਖਣ ਡੇ ਸੀ, ਬੜੇ ਮੌਜੂਦ ਬੰਦੇ, ਦਾੜੀਆਂ ਰੱਖੀਆਂ ਹੋਈਆਂ, ਤੇ ਉਹ ਆਏ ਕਹਿੰਦੇ ਗੱਲ ਸੁਣ, ਉਹ ਮੁੰਡਾ ਮੈਨੂੰ ਖਾਨਦਾਨੀ ਲੱਗਦਾ। ਉਹ ਮੁੰਡਾ ਮੇਰੇ ਵੱਲ ਵੇਖ ਕੇ ਕਹਿੰਦਾ अच्छा मुंडा ਉਹ ਮੁੰਡਾ अच्छा मुंडा ओए होए ਮੌਸਮ ਮੇਰੇ ਕਹਿਣ ਵੇਖ ਡਿਆ ਕੇ ਉਹਨਾਂ ਨੂੰ। ਹਾਂ तेरा देख के उन्हें क्या अच्छा तू 20-25 साल पुरानी गल सुना रहा ਉਹਨੇ ਉਸਤਾਦ ਜੀ को 2 ਸਾਲ ਪੁਰਾਣੀ ਗੱਲ 2 साल पहले मुंडा तू ਤੁਸੀਂ ਫਿਰ ਤੁਸੀਂ ਹਾਸੇ 'ਚ ਪਾਉਂਦੇ ਹੋ। ਨਹੀਂ ਗੱਲ ਤੂੰ ਵੀ ਹਾਸੇ ਵਾਲੀ ਕਰ ਰਿਹਾ ਨਾ। 2 ਸਾਲ ਪਹਿਲੇ ਮੁੰਡਾ ਤੇ ਨਹੀਂ ਨਾ। ਉਹ ਚਾਚਾ ਕਹਿੰਦਾ ਕਿ ਕਸੂਰ ਉਹਦਾ ਹੈ ਵੀ ਨਹੀਂ, ਫਿਰ ਉਹ ਨੁਕਸਾਨ ਭਰ ਰਿਹਾ ਤੇ ਤੁਸੀਂ ਔਖੇ ਹੋਣਦੇ ਹੋ। ਉਹ ਕਹਿੰਦਾ ਬਜ਼ੁਰਗਾ ਵਿੱਚ ਨਾ ਨਿਕਲ ਤੂੰ। ਬਜ਼ੁਰਗ ਕਹਿੰਦਾ, ਉਹਨੇ ਇੰਝ ਕਰਕੇ ਜੈਕਟ ਲਾਈ ਸਾਈਡ ਤੇ, ਕਹਿੰਦਾ ਜਿਹਦੀ ਹਿੰਮਤ ਹੈ ਮੁੰਡੇ ਨੂੰ ਹੱਥ ਲਾ ਕੇ ਵਿਖਾ। ਵਾਹ ਵਾਹ लो जी नाज़रीन इहदे नाल प्रोग्राम का टाइम खत्म हो गया। अगले प्रोग्राम तुहाडे फिर मुलाकात होगी। अपना बहुत ख्याल रखना। लव यू, थैंक यू, अल्लाह हाफिज। अच्छा फिर ਉਸਤਾਦ ਜੀ ਪ੍ਰੋਗਰਾਮ ਮੁਕਾਤਾ ਹੈ ਤੁਸੀਂ। और फिर 10 से ना फिर की होया उन्हें कहा हथ नहीं लाना फिर। ਫਿਰ ਉਸਤਾਦ ਜੀ ਮੈਨੂੰ ਹੌਸਲਾ ਹੋ ਗਿਆ ਕਿ ਮੇਰਾ ਕਸੂਰ ਹੀ ਨਹੀਂ ਹੈਗਾ। अच्छा ਮੈਂ ਕਿਹਾ ਕਹਿੰਦੇ ਜੀ ਉਹ ਬੰਦਾ ਨੁਕਸਾਨ ਭਰ ਰਿਹਾ ਸਾਡਾ, ਅਸੀਂ ਕੋਈ, ਮੈਂ ਕਿਹਾ ਕੌਣ ਭਰ ਰਿਹਾ? अच्छा मुझे दस अगर कौन भर रहा? प्रोग्राम कितनी देर का हुंदा साडा? है कितनी की देर का हुंदा? 2 ਘੰਟੇ ਕਰੀਦਾ, 25 ਮਿੰਟ नहीं 2 घंटे नहीं करीदा, 40-45 मिनट करीदा वा, 30-32 मिनट निकलते। ਇਹਦੇ ਚੋਂ ਮੇਰਾ ਤੇ ਕਸੂਰ 40-45 ਮਿੰਟ ਚ ਜਦੋਂ ਤੈਨੂੰ ਕੋ ਪਤਾ ਵੀ 32 ਮਿੰਟ ਨਿਕਲਨੇ ਨੇ, ਆਹੋ। ਤੂੰ 57 ਮਿੰਟ ਦਾ ਵਾਕਿਆ ਸ਼ੁਰੂ ਕਰ ਲੈ। ਉਸਤਾਦ ਜੀ 35 ਮਿੰਟ ਦੀ ਤਾਂ ਮਸ਼ਹੂਰੀ ਸੀ ਵਿੱਚ। ਕਰਦਾ ਤੇਰੇ ਮੈਂ ਮਾਰ ਜਿਹੜੀਆਂ ਮਸ਼ਹੂਰੀਆਂ ਸੀ ਵਿੱਚ, ਪਤਾ ਨਹੀਂ ਕਿੱਥੋਂ ਇੰਨੇ ਕਮਰਸ਼ੀਅਲ ਵਿੱਚ ਪਾਤੇ ਤੁਸੀਂ। ਇਹ ਜੀ ਇੱਕ ਤੇ ਬਿਮਾਰੀ ਆ ਪ੍ਰੋਗਰਾਮ ਚ ਨਾ, ਇਹਨੂੰ ਉਹ ਚੜ ਜਾਂਦਾ ਜਜ਼ਬਾਤ ਪੁਣਾ ਚੜ ਜਾਂਦਾ, ਇਹਨੂੰ ਚੜਦਾ ਉਸਤਾਦ ਜੀ ਮੇਰੇ ਕੋ ਵੇਖਿਆ ਨਹੀਂ ਗਿਆ, ਮੇਰੇ ਕੋ ਮਾਰ ਕੇ ਤੇਰਾ ਮੈਂ ਨੱਕ ਕੱਢ ਦੇ ਬਾਹਰ। ਉਸਤਾਦ ਜੀ ਤਮੀਜ਼ ਨਾਲ ਫਿਰ ਤਮੀਜ਼ ਵੇਖਿਆ ਨਾ ਨਾਲ ਫਿਰ। ਮੇਰੇ ਨਾਲ ਗੱਲ ਨਾ ਕਰੀ, ਓਏ ਓਏ ਨਾ ਮੈਨੂੰ ਦੇ ਦਿਓ ਅੱਲਾ ਦੀ। ਗੱਲ ਨਾ ਕਰੀ ਮੇਰੇ ਨਾਲ, ਮਾਰ ਕੇ ਤੇਰੇ ਮੈਂ ਚਪੇੜ ਮੇਰੇ ਕੋਲ ਖਾ ਲੈਣੀ ਹੈ। ਓਏ ਮੈਂ ਕੀ ਕਿਹਾ ਉਹ ਚਲੋ ਮੇਰਾ ਦੂਜਾ ਪ੍ਰੋਗਰਾਮ ਕਰੋ ਚਲੋ।